ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੂਝਵਾਨ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम जी डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब आज 23 मार्च 2021 10 ਚੇਤ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵੀਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੈਬ ਕਰਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵੀਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਦੀ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵੀਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਕਿ ਵੀਅਰਸ ਅੱਜ 23 ਮਾਰਚ ਦਾ ਦਿਨ ਜਿੱਥੇ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਨ ਹੈ ਉੱਥੇ ਪਾਕਿਸਤਾਨ ਦਾ ਯੋਮੇ ਆਜ਼ਾਦੀ ਦਿਨ ਵੀ ਹੈ। ਸੋ 23 ਮਾਰਚ 1931 ਨੂੰ ਸ਼ਹੀਦ ਭਗਤ ਸਿੰਘ ਨੂੰ ਲਾਹੌਰ ਵਿੱਚ ਫਾਂਸੀ ਦਿੱਤੀ ਗਈ ਸੀ ਔਰ 23 ਮਾਰਚ 1940 ਨੂੰ ਲਾਹੌਰ ਵਿੱਚ ਮੁਸਲਮਾਨਾਂ ਲਈ ਅਲੱਗ ਮੁਲਕ ਪਾਕਿਸਤਾਨ ਬਣਾਉਣ ਦਾ ਜਿਹੜਾ ਐਲਾਨ ਨਾਮਾ ਕੀਤਾ ਗਿਆ ਸੀ, ਜਾਰੀ ਕੀਤਾ ਗਿਆ ਸੀ। ਸੋ ਇਹਨਾਂ ਦੋਵਾਂ ਘਟਨਾਵਾਂ ਦਾ ਸਿੱਖ ਕੌਮ ਤੇ ਕੀ ਪ੍ਰਭਾਵ ਪਿਆ ਅਤੇ ਸਿੱਖ ਕੌਮ ਇਸ ਟਾਈਮ ਕਿੱਥੇ ਖੜੀ ਹੈ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਹੀ ਅਸੀਂ ਆਪਣੇ ਪਾਕਿਸਤਾਨੀ ਵੀਰ ਭੈਣਾਂ ਨੂੰ ਪਾਕਿਸਤਾਨ ਦੇ ਯੋਮੇ ਆਜ਼ਾਦੀ ਮੌਕੇ ਬਹੁਤ-ਬਹੁਤ ਜਿਹੜੀਆਂ ਮੁਬਾਰਕਾਂ ਪੇਸ਼ ਕਰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਕੱਲ ਤੁਸੀਂ ਕਿਹਾ ਸੀ ਵੀ ਹਰ ਗੱਲ ਅੱਜ ਦੇ ਪ੍ਰੋਗਰਾਮ ਦੀ ਗਮਗੀਨ ਕਰਨ ਵਾਲੀ ਹੈ, ਜ਼ਾਹਰ ਹੈ ਗਮਗੀਨ ਕਰਨ ਵਾਲੀ ਸੀ। ਸਗੋਂ YouTube ਨੇ ਸਾਨੂੰ ਨੋਟਿਸ ਵੀ ਭੇਜ ਦਿੱਤਾ ਹੈ ਕਿਉਂਕਿ ਜਿਹੜੇ 35 ਸਿੱਖ ਜਿਹੜੇ ਭਾਰਤੀ ਏਜੰਸੀਆਂ ਨੇ 20 ਮਾਰਚ 2000 ਨੂੰ ਚਿੱਠੀ ਸਿੰਘਪੁਰਾ ਕਸ਼ਮੀਰ ਵਾਦੀ ਦੇ ਵਿੱਚ ਮਾਰੇ ਸੀ, ਉਹਨਾਂ ਦੀਆਂ ਪਿਕਚਰਸ ਵੀ ਅਸੀਂ ਦਿਖਾਈਆਂ। ਸੋ ਉਹ ਉਹਨਾਂ ਦੀ ਪਾਲਿਸੀ ਦੇ ਮੁਤਾਬਕ ਨਹੀਂ ਹੈ। ਲੇਕਿਨ ਮੈਂ ਅੱਜ ਜਿੱਥੇ ਅਸੀਂ ਸਭ ਤੋਂ ਪਹਿਲਾਂ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਯੌਮੇ ਆਜ਼ਾਦੀ ਔਰ ਜ਼ਾਹਰ ਹੈ 23 ਮਾਰਚ 1940 ਦਾ ਉਹ ਦਿਨ ਸੀ ਜਦੋਂ ਕਿ ਲਾਹੌਰ ਦੇ ਵਿੱਚ ਕਾਇਦੇ ਆਜ਼ਮ ਨੇ ਜਿਹੜਾ ਜਿਸ ਦੀ ਬੁਨਿਆਦ ਉਸ ਦਿਨ ਰੱਖੀ ਗਈ ਕਿਉਂਕਿ ਬੇਸ਼ੱਕ ਉਸ ਡੈਕਲੇਰੇਸ਼ਨ ਵਿੱਚ ਪਾਕਿਸਤਾਨ ਲਫ਼ਜ਼ ਨਹੀਂ ਸੀ ਲੇਕਿਨ ਇਹ ਇੱਕ ਬਿਲਕੁਲ ਲਾਈਨ ਖਿੱਚ ਦਿੱਤੀ ਗਈ ਸੀ ਔਰ ਉਹਨਾਂ ਨੇ ਜੋ ਆਪਣਾ ਤਜਰਬਾ ਵੀ ਕੀਤਾ ਕਾਂਗਰਸ ਦੀ ਲੀਡਰਸ਼ਿਪ ਦੇ ਨਾਲ ਔਰ ਮੈਜੋਰਿਟੀ ਹਿੰਦੂਆਂ ਦੇ ਮਾਈਂਡ ਸੈੱਟ ਨੂੰ ਦੇਖਦੇ ਹਾਂ ਉਸ ਤੋਂ ਬਾਅਦ ਉਹਨਾਂ ਨੇ ਇੱਕ ਵੱਖਰੇ ਮੁਲਕ ਦਾ ਮੁਤਾਲਬਾ ਜਿਹੜਾ ਉਹ ਕੀਤਾ। ਉਸ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ ਪਰ ਇਹ ਦਿਨ ਕਾਫੀ ਜਿਹੜਾ ਨੈਸ਼ਨਲ ਡੇ ਹੈ ਪਾਕਿਸਤਾਨ ਨੈਸ਼ਨਲ ਡੇ ਔਰ ਅਸੀਂ ਆਪਣੇ ਸਾਰੇ ਹੀ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਮੁਬਾਰਕਬਾਦ ਦਿੰਦੇ। 23 ਮਾਰਚ 1931 ਦਾ ਦਿਨ ਉਹ ਦਿਨ ਵੀ ਹੈ ਜਿਸ ਦਿਨ ਸ਼ਹੀਦ ਭਗਤ ਸਿੰਘ ਬੇਸ਼ੱਕ ਅੱਜ ਇਕੱਠ ਖਟਕਲ ਕਲਾਂ 'ਚ ਹੋ ਰਿਹਾ ਹੋਏ ਜਾਂ ਦੂਸਰੀ ਥਾਵਾਂ 'ਤੇ ਪਰ ਇਸ ਕੋਈ ਦੋ ਰਾਵਾਂ ਨਹੀਂ ਨੇ ਕਿ ਜੇ ਉਹ ਕਹਿਣਾ ਹੋਏ ਕਿ ਸ਼ਹੀਦ ਭਗਤ ਸਿੰਘ ਲਾਇਲਪੁਰ ਦੀ ਧਰਤੀ 'ਤੇ ਪੈਦਾ ਹੋਏ ਉਹ ਕਦੇ ਵੀ ਆਪਣੀ ਜ਼ਿੰਦਗੀ 'ਚ ਖਟਕਲ ਕਲਾਂ ਨਹੀਂ ਆਏ ਜਿੱਥੇ ਕਿ ਹੁਣ ਇਸ ਦਿਨ ਨੂੰ ਯਾਦ ਕੀਤਾ ਜਾ ਰਿਹਾ ਔਰ ਲਾਹੌਰ ਦੇ ਵਿੱਚ ਹੀ ਉਹਨਾਂ ਨੂੰ ਫਾਂਸੀ ਹੋਈ ਔਰ ਪਾਕਿਸਤਾਨ ਦੇ ਵਿੱਚ ਵੀ ਇੱਕ ਵੱਡਾ ਤਬਕਾ ਹੁਣ ਸ਼ਹੀਦ ਭਗਤ ਸਿੰਘ ਦੀ ਲੈਗੇਸੀ ਨੂੰ ਓਨ ਵੀ ਕਰਦਾ ਔਰ ਉਹ ਸਮਝਦੇ ਨੇ ਕਿ ਇਹ ਸਾਡੀ ਧਰਤੀ ਦਾ ਫਖਰ ਨੇ। ਅਸੀਂ ਗੱਲਬਾਤ ਕਰਾਂਗੇ ਇਹਨਾਂ ਦੋਨੋਂ ਕਾਂਟੈਕਸਟ 'ਚ ਕਿ ਇਹ 23 ਮਾਰਚ 1931 ਦੀ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਔਰ ਇਹ ਡੈਕਲੇਰੇਸ਼ਨ ਔਰ ਇਹ 30ਵੇਂ ਔਰ 40ਵੇਂ ਦੇ ਵਿੱਚ ਕੀ ਕੁਛ ਚੱਲਿਆ ਇਹਨਾਂ 15 ਸਾਲਾਂ 'ਚ ਜਿਹਨੇ ਉਸ ਸਬ ਕੰਟੀਨੈਂਟ ਦੀ ਕਿਸਮਤ ਭਵਿੱਖ ਦੀ ਡਿਸਾਈਡ ਕੀਤੀ ਜਿਹੜੀ ਜ਼ਾਹਰ ਹੈ
15 ਅਗਸਤ 1947 ਨੂੰ ਦੇਸ਼ ਵੰਡ ਦੇ ਰੂਪ 'ਚ ਸਾਹਮਣੇ ਆਈ, ਪਰ ਕਿਵੇਂ ਭਾਰੀ ਕੁਰਬਾਨੀਆਂ ਕਰਨ ਦੇ ਬਾਵਜੂਦ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਿੱਖ ਕੌਮ ਆਪਣੀ ਅਹਿਮਕ ਔਰ ਨਾਅਹਿਲ ਲੀਡਰਸ਼ਿਪ ਦੀ ਬਦੌਲਤ ਆਪਣਾ ਹੱਕ ਲੈਣ ਤੋਂ ਵਾਂਝੀ ਰਹੀ। ਔਰ ਜਿਹੜਾ ਸੁਪਨਾ ਉਹ ਸ਼ਹੀਦ ਭਗਤ ਸਿੰਘ ਹੋਣ ਜਾਂ ਉਸ ਤੋਂ ਪਹਿਲੀ ਗਦਰ ਲਹਿਰ, ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਜਾਂ 1849 ਤੋਂ ਬਾਅਦ ਕੂਕਾ ਲਹਿਰ ਤੋਂ ਜੇ ਸ਼ੁਰੂ ਕਰੀਏ ਤਾਂ ਇੱਕ ਵਿਲੱਖਣ ਇਤਿਹਾਸ ਹੈ ਜਿਸ ਦਾ ਅਸੀਂ ਵਕਤਨ ਗੱਲਬਾਤ ਕਰਦੇ ਕਿ ਅਸੀਂ ਇੰਨੀਆਂ ਕੁਰਬਾਨੀਆਂ ਕਰਨ ਦੇ ਬਾਵਜੂਦ, ਤੀਸਰੀ ਧਿਰ ਹੋਣ ਦੇ ਬਾਵਜੂਦ ਜੋ ਘਟਨਾਵਾਂ ਉੱਥੇ ਵਾਪਰ ਰਹੀਆਂ ਸੀ 1930ਵਿਆਂ 1940ਵਿਆਂ 'ਚ, ਉਹਨਾਂ ਦੀ ਡੂੰਘਾਈ ਨੂੰ ਨਹੀਂ ਸਾਡੀ ਲੀਡਰਸ਼ਿਪ ਸਮਝ ਸਕੀ ਔਰ ਅਸੀਂ ਫਰੰਗੀ ਦੀ ਗੁਲਾਮੀ 'ਚੋਂ ਨਿਕਲ ਕੇ ਬ੍ਰਾਹਮਣਵਾਦੀਆਂ ਦੀ ਗੁਲਾਮੀ 'ਚ ਫਸੇ। ਉਸ ਦੀ ਗੱਲ ਵੀ ਕਰਾਂਗੇ, ਪਰ ਤੁਹਾਡੀ ਕੱਲ੍ਹ ਦੀ ਗੱਲ ਮੇਰੇ ਜ਼ਿਹਨ 'ਚ ਸੀ ਔਰ ਮੈਂ ਕਿਹਾ ਕੋਈ ਚੰਗੀ ਖਬਰ ਦੇ ਨਾਲ ਸ਼ੁਰੂਆਤ ਕਰੀਏ। ਜ਼ਾਹਰ ਹੈ ਪਾਕਿਸਤਾਨ ਨੈਸ਼ਨਲ ਡੇ ਇੱਕ ਚੰਗੀ ਖਬਰ ਹੈ ਔਰ ਇਹ ਅੱਜ ਪਾਕਿਸਤਾਨੀ ਭੈਣਾਂ ਭਰਾਵਾਂ ਨੇ ਵੀ ਦੇਖਣਾ ਕਿ ਭਾਈ 80-81 ਸਾਲ ਪਹਿਲਾਂ ਜਿਹੜਾ ਡ੍ਰੀਮ ਦੇਖਿਆ ਗਿਆ ਸੀ ਔਰ ਜਿਹੜਾ ਵਿਦਨ 7 ਇਅਰਸ 7 ਸਾਲਾਂ ਦੇ ਵਿੱਚ ਹਕੀਕਤ 'ਚ ਬਦਲਿਆ, ਉਸ ਨੂੰ ਕਿੰਨਾ ਕੁ ਸਜਾਇਆ, ਸ਼ਿੰਗਾਰਿਆ, ਸਵਾਰਿਆ। ਅੱਜ ਪਾਕਿਸਤਾਨ ਜਿੱਥੇ 20 ਕਰੋੜ ਦੇ ਕਰੀਬ ਲੋਕ ਵਸਦੇ ਨੇ, ਕਿਵੇਂ ਕਿ ਉਹ ਡ੍ਰੀਮ ਜਿਹੜਾ ਕਾਇਦੇ ਆਜ਼ਮ ਨੇ ਦੇਖਿਆ ਜਾਂ ਜਿਹੜਾ ਭਾਰਤ ਤੋਂ ਅੱਡ ਹੋਣ ਦੀ ਲਾਈਨ ਜਿਵੇਂ ਪਾਕਿਸਤਾਨ ਦੀ ਹੋਂਦ ਹੀ ਇਹ ਸੀ ਕਿ ਵੀ ਦੋ ਅੱਡ ਨੇਸ਼ਨਸ ਨੇ ਔਰ ਕੀ ਉਹਨਾਂ ਬੁਨਿਆਦਾਂ ਦੇ ਉੱਤੇ ਜਿਨ੍ਹਾਂ ਦੇ ਉੱਤੇ ਪਾਕਿਸਤਾਨ ਨੂੰ ਇੱਕ ਜਿਹੜਾ ਉਸ ਮੁਲਕ ਵਜੋਂ ਦੇਖਿਆ ਗਿਆ ਸੀ, ਜਿੱਥੇ ਜੋ ਕੁਛ ਵੀ ਡ੍ਰੀਮ ਸੀ ਕਿ ਉਹ ਕਿੰਨੇ ਪੂਰੇ ਹੋਏ ਨੇ, ਉਸ ਦੀ ਵੀ ਅਸੀਂ ਗੱਲਬਾਤ ਕਰਾਂਗੇ। ਲੇਕਿਨ ਮੈਂ ਸਮਝਦਾ ਵੀ ਬੇਸ਼ੱਕ ਅਸੀਂ ਗਵਾਚੀ ਹੋਈ ਉਸ ਤਾਰੀਖ ਦੀ, ਉਸ ਇਤਿਹਾਸ ਦੀ ਗੱਲ ਕਰਦੇ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਬ੍ਰਾਹਮਣਵਾਦੀਆਂ ਦੀ ਗੁਲਾਮੀ ਨੇ ਜੋ ਕੁਝ ਫਿਰ ਸਾਡੇ ਨਾਲ ਵਾਪਰਨਾ ਸ਼ੁਰੂ ਹੋਇਆ 15 ਅਗਸਤ ਤੋਂ ਇੱਕਦਮ ਬਾਅਦ ਹੀ 10 ਅਕਤੂਬਰ 1947 ਨੂੰ ਕ੍ਰਿਮੀਨਲ ਟਰਾਈਬ, ਜਰਾਇਮ ਪੇਸ਼ਾ ਕਬੀਲੇ ਵਾਲਾ ਸਰਕੂਲਰ ਔਰ ਜੂਨ 84 ਤੱਕ ਪਹੁੰਚਦੇ ਹਾਂ। 37 ਸਾਲ ਦੇ ਵਿੱਚ ਇੱਕ ਪੂਰਾ ਉਸ ਕਿਸਮ ਦਾ ਅਨਡਿਕਲੇਅਰਡ ਵਾਰ, ਟੋਟਲ ਵਾਰ ਜਿਹੜੀ ਸਿੱਖਾਂ 'ਤੇ ਥੋਪੀ ਗਈ, ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਔਰ 37 ਇਤਿਹਾਸਕ ਗੁਰਦੁਆਰਿਆਂ 'ਤੇ ਹਮਲਾ। ਇਸ ਸਾਰੇ 'ਚੋਂ ਬੇਸ਼ੱਕ ਸੈਕੰਡ ਉਹਦਾ ਪਾਰਟ ਜਿੱਥੇ ਸਿੱਖ ਨਸਲਕੁਸ਼ੀ ਹੋਈ, ਵੱਡੀ ਗਿਣਤੀ ਦੇ ਵਿੱਚ ਸਿੱਖਾਂ ਦੀ ਹਿਜਰਤ ਸੀ ਔਰ ਹਿਜਰਤ ਕਰਕੇ ਜਾਂ ਉਹ ਆਪਣਾ ਜਾਨ ਬਚਾਉਣ ਦੇ ਲਈ ਜਾਂ ਆਲਟਰਨੇਟ ਦੇਖਣ ਦੇ ਲਈ ਵੀ ਅਸੀਂ ਕਿਵੇਂ ਲੜਾਈ ਨੂੰ ਅੱਗੇ ਜਾਰੀ ਰੱਖ ਸਕਦੇ ਹਾਂ। ਜਿਹੜੇ ਸਿੱਖ ਨੌਜਵਾਨ ਉਸ ਧਰਤੀ ਤੋਂ ਨਿਕਲੇ ਉਹ ਨਾ ਸਿਰਫ ਯੂਰਪ, ਅਮਰੀਕਾ ਜਾਂ ਕੈਨੇਡਾ ਦੇ ਵਿੱਚ ਵੱਡੀ ਗਿਣਤੀ 'ਚ ਪਹੁੰਚੇ, ਉਹਨਾਂ ਨੇ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਜਿੱਥੇ ਆਸਟ੍ਰੇਲੀਆ ਵਾਂਗ ਬ੍ਰਿਟਿਸ਼ ਕੁਈਨ ਹੀ ਸੋਵਰਨ ਹੈ, ਲੇਕਿਨ ਇੱਕ ਪਿਆਰਾ ਜਿਹੜਾ ਮੁਲਕ ਛੋਟਾ ਜਿਹਾ ਔਰ ਉਸ ਥਾਂ 'ਤੇ ਕਿੰਨੀ ਵੱਡੀ ਥਾਂ ਕਿਉਂ ਜਿਹੜੀ ਹੈ ਸਿੱਖਾਂ ਨੇ ਬਣਾਈ ਹੈ। ਵਕਤਨ ਬਾ ਵਕਤਨ ਉੱਥੋਂ ਕੁਛ ਨਾ ਕੁਛ ਖਬਰਾਂ ਤਾਂ ਅਸੀਂ ਆਸਟ੍ਰੇਲੀਆ ਦੇ ਹਵਾਲੇ ਨਾਲ ਵੀ ਡਿਸਕਸ ਕਰਦੇ ਹਾਂ, ਨਿਊਜ਼ੀਲੈਂਡ ਦੇ ਵੀ, ਪਰ ਜਿਹੜੀ ਖਬਰ ਅੱਜ ਅਸੀਂ ਡਿਸਕਸ ਕਰ ਰਹੇ ਹਾਂ ਇਹ ਉਹ ਖਬਰ ਹੈ ਜਿਹੜੀ ਦੱਸਦੀ ਹੈ ਕਿ ਜਦੋਂ ਤੁਸੀਂ ਈਵਨ ਜਿਸ ਨੂੰ ਅਸੀਂ ਆਪਣਾ ਮੁਲਕ ਕਹਿੰਦੇ ਸੀ, ਜਿਹੜੀ ਸਾਡੀ ਧਰਤੀ ਸੀ, ਉੱਥੋਂ ਅਸੀਂ ਬੇਆਬਰੂ ਹੋ ਕੇ ਕੱਢ ਦਿੱਤੇ ਗਏ ਜਾਂ ਨੌਜਵਾਨ ਉਸ ਧਰਤੀ ਨੂੰ ਛੱਡਣ 'ਤੇ ਮਜਬੂਰ ਹੋਏ, ਪਰ ਜਿਨ੍ਹਾਂ ਧਰਤੀਆਂ ਨੂੰ ਸਿੱਖਾਂ ਨੇ ਅਡੋਪਟ ਕੀਤਾ, ਜਿਨ੍ਹਾਂ ਮੁਲਕਾਂ ਨੂੰ, ਉੱਥੇ ਕਿਵੇਂ ਮਿਹਨਤ ਦੇ ਨਾਲ ਨਾ ਸਿਰਫ ਆਪਣੇ ਪੈਰਾਂ ਸਿਰ ਹੋਏ, ਆਪਣੀ ਇਕਨੋਮਿਕਲ ਉਹਨਾਂ ਨੇ ਆਪਣੇ ਆਪ ਨੂੰ ਮਜ਼ਬੂਤ ਕੀਤਾ, ਆਪਣੀ ਥਾਂ ਬਣਾਈ। ਸਿਆਸੀ ਦਾਇਰਾਕਾਰ ਅਕਸਰ ਅਸੀਂ ਅਮਰੀਕਾ, ਕੈਨੇਡਾ, UK ਦੇ ਹਵਾਲੇ ਨਾਲ ਕਰਦੇ, ਪਰ ਨਿਊਜ਼ੀਲੈਂਡ ਦੇ ਵਿੱਚ ਗੁਰਦੁਆਰਾ ਸਾਹਿਬਾਨ ਉਹਨਾਂ ਦਾ ਮੁੱਖ ਸ਼ਹਿਰ ਆਕਲੈਂਡ ਦੇ ਵਿੱਚ ਵੀ, ਔਰ ਕਿਵੇਂ ਉੱਥੇ ਅੱਜ ਰੈਕਗਨੀਸ਼ਨ ਕਿਸ ਲੈਵਲ ਦੀ ਹੈ ਉਹ ਸਾਹਮਣੇ ਆਇਆ। ਕੋਵਿਡ-19 ਦੀ ਇਸ ਟ੍ਰੈਜਡੀ ਜਾਂ ਕ੍ਰਾਈਸਿਸ ਦੇ ਮੌਕੇ ਵੀ ਦੁਨੀਆ ਭਰ 'ਚ ਸਿੱਖਾਂ ਦਾ ਬੈਸਟ ਬਾਹਰ ਆਇਆ ਔਰ ਉਹ ਸੀ ਬਾਬਾ ਗੁਰੂ ਨਾਨਕ ਸਾਹਿਬ ਦਾ ਬਖਸ਼ਿਆ ਹੋਇਆ ਲੰਗਰ। 20 ਰੁਪਏ ਦੇ ਉਸ ਪਾਈ ਹੋਈ ਜਿਹੜੀ ਹੈ ਮੂਲ ਰਾਸ਼ੀ ਦੇ ਨਾਲ ਜਿਹੜਾ ਭੁੱਖਿਆਂ ਨੂੰ ਖਵਾਉਣ ਦੀ ਗੱਲ, ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਨ ਦੀ ਗੱਲ, ਔਰ ਇਹ ਵਰਤਾਰਾ ਕੋਵਿਡ ਦੇ ਸ਼ੁਰੂ ਹੋਣ ਦੇ ਨਾਲ ਹੀ ਦੁਨੀਆ ਭਰ 'ਚ ਆਪ ਮੁਹਾਰੇ ਵਾਪਰਿਆ। ਕੋਈ ਸੈਂਟਰਲ ਥਾਂ ਨਹੀਂ ਸੀ ਜਿੱਥੋਂ ਕਿਸੇ ਨੇ ਆਦੇਸ਼ ਦਿੱਤਾ ਹੈ ਜਾਂ ਕੋਈ ਥਾਂ ਤੋਂ ਆਇਆ ਕਿ ਜੀ ਤੁਸੀਂ ਇਹ ਕਰੋ।
ਹਰ ਥਾਂ ਸਿੱਖਾਂ ਨੇ ਦੇਖਿਆ ਭਾਈ ਅਸੀਂ ਇਹਨਾਂ ਮੁਲਕਾਂ ਜਿੱਥੇ ਬੈਠੇ ਹਾਂ ਸਾਡੇ ਫੈਲੋ ਹਿਊਮਨ ਬੀਇੰਗ ਸਫਰ ਕਰ ਰਹੇ ਨੇ, ਭੁੱਖੇ ਨੇ ਲੋਕ, ਡਰ ਕੇ ਘਰਾਂ 'ਚ ਸਹਿਮੇ ਹੋਏ ਸੀ, ਚਾਰ ਚਫੇਰੇ ਹੂਟਰ ਵੱਜਦੇ ਸੀ ਕਿਉਂਕਿ ਕੋਈ ਮਰੀਜ਼ ਢੋਏ ਜਾ ਰਹੇ ਨੇ, ਕੋਈ ਲਾਸ਼ਾਂ ਢੋਈਆਂ ਜਾ ਰਹੀਆਂ ਨੇ। ਔਰ ਉਹਨਾਂ ਹਾਲਾਤਾਂ 'ਚ ਸਿੱਖਾਂ ਨੇ ਬਾਹਰ ਨਿਕਲ ਕੇ ਜਿਵੇਂ ਇਨਸਾਨੀਅਤ ਨੂੰ ਸਰਵ ਕੀਤਾ ਹੈ। ਈਵਨ ਨਿਊਯਾਰਕ 'ਚ ਅਸੀਂ ਦੇਖਦੇ ਹਾਂ ਇਸ ਸ਼ਹਿਰ 'ਚ ਕਿ ਕਿਵੇਂ ਉਹਨਾਂ ਦੀਆਂ ਸਾਰੀਆਂ ਏਜੰਸੀਆਂ ਜਦੋਂ ਉਹਨਾਂ ਨੂੰ ਲੱਗਾ ਕਿ ਵੀ ਉਹ ਨਹੀਂ ਫੂਡ ਸਰਵ ਕਰ ਸਕਦੇ, ਉਹਨਾਂ ਨੇ ਯੂਨਾਈਟਿਡ ਸਿੱਖਸ ਨੂੰ ਅਪਰੋਚ ਕੀਤਾ ਹੈ, ਉਹਨਾਂ ਨੇ ਅੱਗੋਂ ਵਰਲਡ ਸਿੱਖ ਪਾਰਲੀਮੈਂਟ ਨੂੰ ਕੀਤਾ ਹੈ ਕਿ ਕਿਵੇਂ ਵਿਦਨ 72 ਆਵਰਸ ਜਿਹੜੇ ਨੇ 1.5 ਲੱਖ ਮੀਲਸ ਜਿਹੜੇ ਨੇ ਹੌਟ ਮੀਲਸ ਉਹ ਸਰਵ ਕੀਤੇ। ਹਾਲਾਂ ਜਿਹੜੇ ਨੌਜਵਾਨ ਅੱਗੇ ਆਏ ਉਹਨਾਂ 'ਚੋਂ ਕੁਛ ਨੂੰ COVID-19 ਪੋਜ਼ਿਟਿਵ ਵੀ ਹੋਏ, ਸਫਰ ਵੀ ਕੀਤਾ, ਪਰ ਇਹ ਸੀ ਕਿ ਵੀ ਇਨਸਾਨੀਅਤ ਦੀ ਸੇਵਾ ਕਰਨੀ। ਔਰ ਨਿਊਜ਼ੀਲੈਂਡ ਦੇ ਹਵਾਲੇ ਨਾਲ ਅਸੀਂ ਗੱਲ ਕਰ ਰਹੇ ਹਾਂ ਕਿ ਨਿਊਜ਼ੀਲੈਂਡ 'ਚ ਇਹ ਇਸ ਲੈਵਲ ਦੇ ਉੱਤੇ ਸਿੱਖਾਂ ਨੇ ਇੰਨੀ ਵੱਡੀ ਸੇਵਾ ਕੀਤੀ ਕਿ ਉਹਨਾਂ ਨੂੰ ਜਿਹੜਾ ਨਿਊਜ਼ੀਲੈਂਡ ਫੂਡ ਹੀਰੋ ਐਵਾਰਡ ਹੈ ਇਹ ਉਹਨਾਂ ਨੂੰ ਦਿੱਤਾ ਗਿਆ। ਔਰ ਅੱਜ ਜਿਹੜੀ ਖਬਰ ਸਾਡੇ ਲਈ ਫਖਰ ਵਾਲੀ ਗੱਲ ਹੈ ਕਿ ਪ੍ਰਾਈਮ ਮਿਨਿਸਟਰ ਨਿਊਜ਼ੀਲੈਂਡ ਦੀ ਬੀਬੀ ਜੈਸਿੰਡਾ ਆਰਡਨ, ਔਰ ਜੇ ਦੁਨੀਆ 'ਚ ਇਹ ਕਹਿਣਾ ਹੋਏ ਕਿ ਇਸ COVID-19 ਦੇ ਚੱਲਦਿਆਂ ਸੱਚਮੁੱਚ ਕਿਸੇ ਨੇ ਲੀਡਰਸ਼ਿਪ ਕੁਆਲਿਟੀ ਦਿਖਾਈ, ਸਭ ਦੇ ਦਿਲ ਜਿੱਤੇ, ਉਹਨੂੰ ਹੈਂਡਲ ਵੀ ਕੀਤਾ ਹੈ। ਔਰ ਉਸ ਤੋਂ ਪਹਿਲਾਂ ਵੀ ਜਦੋਂ ਕ੍ਰਾਈਸਟ ਚਰਚ ਸਿਟੀ ਦੇ ਵਿੱਚ ਇੱਕ ਗੋਰੇ ਨਸਲਵਾਦੀ ਨੇ ਜਿਹੜਾ ਹਿੰਦੂਤਵਾ ਆਈਡੀਓਲੋਜੀ ਤੋਂ ਵੀ ਪ੍ਰਭਾਵਿਤ ਸੀ, ਉਸ ਨੇ 2 ਮਸੀਤਾਂ ਦੇ ਵਿੱਚ ਜਿਹੜੇ ਆਪਣੀ ਇਬਾਦਤ ਕਰਦੇ ਮੁਸਲਮਾਨ ਭੈਣਾਂ ਭਰਾਵਾਂ ਦੇ ਉੱਤੇ ਗੋਲੀ ਚਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ। ਔਰ ਉਸ ਮੌਕੇ ਦੇ ਉੱਤੇ ਵੀ ਕਿਵੇਂ ਬੀਬੀ ਜੈਸਿੰਡਾ ਆਰਡਨ ਨੇ ਸਿਰ ਢੱਕਿਆ ਉਸੇ ਸੂਟ ਫਾਰਮ 'ਚ, ਔਰ ਇਵੇਂ ਜਾ ਕੇ ਮੁਸਲਮਾਨਾਂ ਦੀ ਕਮਿਊਨਿਟੀ 'ਚ ਘੁਲੀ ਮਿਲੀ, ਇਵੇਂ ਉਹਨਾਂ ਦੇ ਦਰਦ ਦੇ ਨਾਲ ਆਪਣਾ ਦਰਦ ਸਾਂਝਾ ਕੀਤਾ ਕਿ ਇਵੇਂ ਸੀ ਕਿ ਜਿਵੇਂ ਸੱਚਮੁੱਚ ਹੀ ਜਿੰਨਾ ਮਰਜ਼ੀ ਡੂੰਘਾ ਜ਼ਖਮ ਸੀ ਉਹਨੇ ਸੱਚਾਈ ਦੇ ਨਾਲ ਮਲਮ ਲਾਈ ਹੈ। ਔਰ ਇਹੀ COVID-19 ਦੇ ਚੱਲਦਿਆਂ ਵੀ ਜਦੋਂ ਕਿ ਉਸ ਦੀ ਕੁੱਖ 'ਚ ਵੀ ਬੱਚਾ ਔਰ ਛੋਟਾ, ਕਿਵੇਂ ਉਹਨੇ ਇਸ ਸਾਰੇ 'ਚ ਲੀਡਰਸ਼ਿਪ ਪ੍ਰੋਵਾਈਡ ਕੀਤੀ। ਇਹ ਸਾਡੇ ਵਿਕੇ ਹੋਏ ਕਰਪਟ ਲੋਕਾਂ ਦੇ ਲਈ ਜਿਹੜੇ ਲੀਡਰਸ਼ਿਪ ਰੋਲ ਦੇ ਵਿੱਚ ਸਿਰਫ ਲੁੱਟਣ ਲਈ ਆਉਂਦੇ ਨੇ, ਉਹਨਾਂ ਦੇ ਲਈ ਵੀ ਇਹ ਮੈਂ ਸਮਝਦਾ ਵੀ ਪੂਰਨੇ ਪਾਏ ਹੋਏ ਨੇ। ਹਾਲਾਂ ਉਹਨਾਂ ਨੇ ਤਾਂ ਪੂਰਨਿਆਂ ਦੇ ਕੀ ਪੂਰੇ ਉਤਰਨੇ। ਔਰ ਹੁਣ ਜਿਹੜਾ ਮੈਂ ਸਮਝਦਾ ਹਾਂ ਵੀ ਇਸ ਨਿਊਜ਼ੀਲੈਂਡ ਫੂਡ ਹੀਰੋ ਐਵਾਰਡ ਤੋਂ ਬਾਅਦ ਦੂਸਰੀ ਵੱਡੀ ਪ੍ਰਾਪਤੀ ਜਿਹੜੀ ਨਿਊਜ਼ੀਲੈਂਡ ਦੇ ਸਿੱਖਾਂ ਨੇ ਕੀਤੀ ਹੈ, ਔਰ ਉਹਨਾਂ ਦਾ ਮੁੱਖ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਤਾਕਾ ਨੀਨੀ ਆਕਲੈਂਡ 'ਚ ਹੈ। ਉਹਦੇ ਨਾਲ ਉਹਨਾਂ ਨੇ ਇੱਕ ਵੱਡਾ ਵਰਲਡ ਕਲਾਸ ਜਿਹੜਾ ਸਪੋਰਟਸ ਕੰਪਲੈਕਸ ਜਿਹੜਾ ਨਿਊਜ਼ੀਲੈਂਡ ਸਿੱਖ ਸਪੋਰਟਸ ਕੰਪਲੈਕਸ ਦਾ ਨਾਂ ਰੱਖਿਆ, ਉਹ ਬਿਲਡ ਕੀਤਾ ਹੈ। 5.6 ਏਕੜ ਆਲਮੋਸਟ 5.5 ਏਕੜ ਤੋਂ ਜ਼ਿਆਦਾ ਦੇ ਵਿੱਚ ਇਹ ਹੈ। ਇਹਦੇ 'ਚ ਅੱਡ ਫੀਲਡਸ ਹੋਣਗੇ ਔਰ ਇਹ ਸਾਰਿਆਂ ਦੇ ਲਈ ਖੁੱਲ੍ਹਾ ਹੋਏਗਾ ਔਰ ਆਲਮੋਸਟ 2000 ਤੋਂ ਜ਼ਿਆਦਾ ਦਾ ਜਿਹੜਾ ਸੀਟਿੰਗ ਅਰੇਂਜਮੈਂਟ ਹੈ। ਔਰ ਇਹ ਕਿਉਂਕਿ ਆਲਰੇਡੀ COVID-19 ਦੇ ਚੱਲਦੇ ਆ ਫੂਡ ਸਰਵਿਸ, ਉਸ ਤੋਂ ਪਹਿਲਾਂ ਵੀ ਸਿੱਖ ਕਮਿਊਨਿਟੀ ਨੇ ਔਰ ਦਰਸ਼ਕ ਸਕਰੀਨ ਦੇ ਉੱਤੇ ਡਿਫਰੈਂਟ ਪਿਕਚਰਸ ਦੇਖ ਸਕਦੇ ਨੇ, ਉੱਥੋਂ ਦੀ ਪਬਲੀਕੇਸ਼ਨ ਹੈ ਸਟਫ, ਉਹਨਾਂ ਨੇ ਦੀਆਂ ਅਸੀਂ ਇਹ ਪਿਕਚਰਸ ਇਸਤੇਮਾਲ ਕਰ ਰਹੇ ਹਾਂ ਦਿਖਾਉਣ ਦੇ ਲਈ। ਔਰ ਉਹਦੇ 'ਚ ਜੋ ਜਿਹੜਾ ਐਡਰੈਸ ਕੀਤਾ ਪ੍ਰਾਈਮ ਮਿਨਿਸਟਰ ਬੀਬੀ ਜੈਸਿੰਡਾ ਆਰਡਨ ਨੇ, ਉਹਨਾਂ ਦੀਆਂ ਕੁਛ ਲਾਈਨਾਂ ਮੈਂ ਜ਼ਰੂਰ ਦੁਹਰਾਉਣਾ ਚਾਹੁੰਦਾ। ਉਹਨਾਂ ਨੇ ਇਹ ਕਿਹਾ ਕਿ ਹਾਊ ਇਟ ਹੈਜ਼ ਬੀਨ ਹਾਰਡ ਲਾਸਟ ਈਅਰ not just in New Zealand but all over the world with pandemic, and how Sikh people delivered food to all needy people, and it has given great respect in my heart for Sikh people। ਕਿ ਕਿਵੇਂ ਨਿਊਜ਼ੀਲੈਂਡ ਹੀ ਨਹੀਂ ਪਿਛਲੇ ਸਾਲ ਸਾਰੀ ਦੁਨੀਆ ਭਰ ਦੇ ਵਿੱਚ COVID-19 ਦੇ ਚਲਦਿਆਂ ਕ੍ਰਾਈਸਿਸ ਹੋਇਆ, ਪਰ ਕਿਵੇਂ ਸਿੱਖਾਂ ਨੇ ਲੋੜਵੰਦਾਂ ਨੂੰ ਫੂਡ ਸਰਵ ਕੀਤਾ। ਮੇਰੇ ਮਨ ਦੇ ਵਿੱਚ ਸਿੱਖ ਕੌਮ ਦੇ ਲਈ ਬਹੁਤ ਸਤਿਕਾਰ ਹੈ। ਇਨ ਮਾਈ ਮਾਈਂਡ ਸਿੱਖਸ ਆਰ ਦਾ ਮੋਸਟ ਡਿਜ਼ਰਵਿੰਗ 2020 ਨਿਊਜ਼ੀਲੈਂਡ ਫੂਡ ਸ਼ੇਅਰਰ ਅਵਾਰਡ, ਕਿ ਵੀ ਸੱਚਮੁੱਚ ਜਿਹੜਾ ਅਵਾਰਡ ਸਿੱਖਾਂ ਨੂੰ ਮਿਲਿਆ ਉਹ ਬਿਲਕੁਲ ਵੈਲ ਡਿਜ਼ਰਵਿੰਗ ਨੇ। ਇਨ ਮਾਈ ਔਰ ਆਈ ਕੰਗ੍ਰੈਚੁਲੇਟ ਦੈਮ ਬਟ ਥੈਂਕ ਯੂ ਫਰੋਮ ਦਾ ਬਾਟਮ ਆਫ ਮਾਈ ਹਾਰਟ, ਕਿ ਮੈਂ ਆਪਣੀਆਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਜਿਹੜਾ ਸ਼ੁਕਰੀਆ ਅਦਾ ਕਰਦੀ ਹਾਂ। ਫਿਰ ਉਹਨਾਂ ਦੀ ਸਪੀਚ ਦਾ ਕੁਛ ਹਿੱਸਾ ਹੋਰ ਵੀ ਕਿਤੇ ਆਇਆ ਜਿਹਦੇ 'ਚ ਉਹਨਾਂ ਨੇ ਕਿਹਾ ਦਾ ਰੋਲ ਦੈਟ ਯੂ ਹੈਵ ਪਲੇਡ ਐਜ਼ ਏ ਕਮਿਊਨਿਟੀ ਹੈਜ਼ ਬੀਨ ਇਮੈਂਸ। ਵੈਨ ਆਈ ਫਸਟ ਸਾ ਇਮੇਜਿਸ ਆਫ ਦਾ ਵਰਕ that was being done to provide food to the wider members of Auckland community, and feeling like what I was seeing from the Sikh community,
was the team of 5 million in action. It warmed my heart so much. I want you to know I saw it. It moved me and it moved New Zealand. ਉਹਨੇ ਕਿਹਾ ਵੀ ਜਦੋਂ ਇਹ ਕ੍ਰਾਈਸਿਸ ਸ਼ੁਰੂ ਹੀ ਹੋਇਆ, ਅੱਛਾ, ਜਦੋਂ ਮੈਂ ਦੇਖਿਆ ਵੀ ਆਕਲੈਂਡ 'ਚ ਸਿੱਖ ਕਿਵੇਂ ਸਰਵ ਕਰ ਰਹੇ ਨੇ, ਬਿਲਕੁਲ। ਔਰ ਉਹਨੇ ਕਿਹਾ ਵੀ ਇਵੇਂ ਲੱਗਾ ਜਿਵੇਂ 50 ਲੱਖ ਲੋਕ ਨਿਊਜ਼ੀਲੈਂਡ ਦੇ ਇਕੱਠੇ ਹੋ ਕੇ ਇੱਕ ਟੀਮ ਦੇ ਵਿੱਚ ਆ ਗਏ ਨੇ। ਇਹਨੇ ਮੇਰੇ ਦਿਲ ਨੂੰ ਜਿਹੜਾ ਉਹ ਗਰਮਜੋਸ਼ੀ ਨਾਲ ਭਰਿਆ, ਔਰ ਇਹਨੂੰ ਦੇਖ ਕੇ ਮੈਂ ਜਿਹੜੀ ਹੈ ਮੂਵ ਹੋਈ ਕਿ ਬੜਾ ਟੱਚ ਕੀਤਾ ਇਹਨੇ ਮੈਨੂੰ, ਔਰ ਇਸ ਸਾਰੇ ਨੇ ਜਿਹੜਾ ਸਾਰੇ ਨਿਊਜ਼ੀਲੈਂਡ ਨੂੰ ਮੂਵ ਕੀਤਾ। ਔਰ ਬੀਬੀ ਜੈਸਿੰਡਾ ਆਰਡਨ ਦੀਆਂ ਪੂਰੇ ਜਿਵੇਂ ਰਿਸਪੈਕਟਫੁਲੀ ਗੁਰਦੁਆਰੇ ਦੇ ਵਿੱਚ ਔਰ ਉਸ ਕੰਪਲੈਕਸ ਉਹਨਾਂ ਦੇ ਐਡਰੈਸ ਕਰਦਿਆਂ ਦੀਆਂ ਪਿਕਚਰਸ, ਔਰ ਦੂਸਰਾ ਦਰਸ਼ਕ ਜਿਹੜੇ ਨੇ ਉਹ ਦੇਖ ਰਹੇ ਨੇ ਸਕਰੀਨ ਦੇ ਉੱਤੇ। ਔਰ ਜਿਹੜਾ ਵੱਡਾ ਕੰਪਲੈਕਸ ਇਹਨਾਂ ਨੇ ਇਹ ਸਪੋਰਟਸ ਕੰਪਲੈਕਸ ਨੂੰ ਜਿਹੜਾ ਕਿ ਵਰਲਡ ਕਲਾਸ ਫੈਸਿਲਿਟੀ ਤਿਆਰ ਕੀਤੀ ਹੈ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਸਿਰਫ ਸਿੱਖਾਂ ਲਈ ਨਹੀਂ ਹੈ, ਇਹ ਸਾਰਿਆਂ ਲਈ ਹੈ। ਔਰ ਇਹ ਜਿਹਦੇ 'ਚ ਉਹਨੇ ਫਿਰ ਪ੍ਰਾਈਮ ਮਿਨਿਸਟਰ ਨੇ ਇਸ ਫੈਸਿਲਿਟੀ ਦਾ ਜ਼ਿਕਰ ਕਰਦਿਆਂ ਕਿਹਾ, ਯੂ ਹੈਡ ਏ ਡ੍ਰੀਮ ਟੂ ਬਿਲਡ ਏ ਫੈਸਿਲਿਟੀ that promoted sports, that promoted well-being among all of the community, but also to create a space to break down barriers and bring people together, and you have achieved that incredible vision. Today we are here opening 7 international level fields and turfs that will allow people from all over Tamaki, Makaruau and all over Atuzora, ਨਿਊਜ਼ੀਲੈਂਡ ਟੂ ਬੀ ਏਬਲ ਟੂ ਕਨੈਕਟ ਐਂਡ ਐਨਗੇਜ ਇਨ ਸਪੋਰਟ। ਕਿਉਂਕਿ ਉੱਥੇ ਉਹਨਾਂ ਨੇ 7 ਡਿਫਰੈਂਟ ਕੰਪਲੈਕਸ ਉਹਨਾਂ ਨੇ ਕਿਹਾ ਕਿ ਵੀ ਜੋ ਤੁਸੀਂ ਡ੍ਰੀਮ ਲਿਆ ਸੀ ਸਪੋਰਟਸ ਨੂੰ ਪ੍ਰਮੋਟ ਕਰਨ ਦਾ, ਉਹ ਅੱਜ ਪੂਰਾ ਹੋਇਆ, ਔਰ ਤੁਸੀਂ ਇਹ ਸਾਰੇ ਬੈਰੀਅਰ ਤੋੜੇ ਨੇ, ਸਾਰਿਆਂ ਦੇ ਲਈ ਇਸ ਨੂੰ ਖੋਲ੍ਹਿਆ। ਔਰ ਇਹ ਜਿਹੜਾ ਸਾਰਿਆਂ ਦੇ ਲਈ ਜਿਹੜਾ ਇਹ ਔਰ ਕੱਲਾ ਇਹੀ ਨਹੀਂ, ਐਂਡ ਬਿਕੋਜ਼ ਦਾ ਫੈਸਿਲਿਟੀ ਫੀਚਰਸ 2 ਵਾਟਰ ਬੋਰਸ with treatment plants, the society has invited New Zealand police to wash their vehicles at the complex while Auckland water restrictions are at place. ਇਹ ਉਹਨਾਂ ਨੇ ਐਡੀਸ਼ਨਲ ਫੈਸਿਲਿਟੀ ਵੀ ਆਕਲੈਂਡ ਦੀ ਪੁਲਿਸ ਨੂੰ ਦਿੱਤੀ ਹੈ। ਔਰ ਸੁਪਰੀਮ ਸਿੱਖ ਸੁਸਾਇਟੀ ਜਿਨ੍ਹਾਂ ਦੇ ਪ੍ਰੈਜ਼ੀਡੈਂਟ ਦਲਜੀਤ ਸਿੰਘ ਨੇ, ਔਰ ਉਹਨਾਂ ਨੇ ਜਿਹੜਾ ਇਸ ਸਾਰੇ 'ਚ ਉਹਨਾਂ ਨੇ ਕਿਹਾ ਕਿ ਵੀ FIFA approved soccer field ਵੀ ਹੈ, one could play hockey as well. It also has basketball, netball and volleyball courts, 4 running tracks, 2 cricket pitches, kabaddi ground equipped with floodlights, inbuilt sound system plus 200 car parks reserved for sports out of a total car of over 450, 10-meter high mesh fence and 2 water bores with treatment plants. और इस दे नाल उन्होंने कहा कि work was expected to start soon on a 2000+ seat grandstand, और ये ਜਿਹੜੀ ਹੈ ਸੈਪਰੇਟ ਐਂਟਿਟੀ ਹੈ ਔਰ ਇਹ ਸਾਰਿਆਂ ਦੇ ਲਈ ਖੁੱਲ੍ਹਾ ਹੋਏਗਾ। ਸੋ ਮੈਂ ਸਮਝਦਾ ਵੀ ਬਹੁਤ ਵਾਰ ਸਾਡਿਆਂ 'ਚ ਵੀ ਇਹ ਹੁੰਦਾ ਹੈ ਕਿ ਜੀ ਅਸੀਂ ਸਾਰਾ ਕੁਛ ਗੁਰਦੁਆਰਾ ਸਾਹਿਬਾਨ ਤਾਂ ਬਣਾਉਂਦੇ ਹਾਂ, ਬਾਕੀ ਹੁਣ ਉਹਨਾਂ ਨੇ ਨਿਊਜ਼ੀਲੈਂਡ ਦੀ ਛੋਟੀ ਜਿਹੀ ਸਿੱਖ ਕਮਿਊਨਿਟੀ ਨੇ ਇਹ ਦੱਸ ਦਿੱਤਾ ਕਿ ਕਿਵੇਂ ਜੇ ਤੁਹਾਡਾ ਵਿਜ਼ਨ ਹੈ, ਤੁਹਾਡੇ 'ਚ ਕੁਛ ਕਰਨ ਦੀ ਭਾਵਨਾ ਹੈ, ਤੇ ਤੁਸੀਂ ਕਿਵੇਂ ਵਰਲਡ ਕਲਾਸ ਫੈਸਿਲਿਟੀ ਕ੍ਰੀਏਟ ਕਰਦੇ ਹੋ ਕਿ ਉਸ ਮੁਲਕ ਦੀ ਪ੍ਰਾਈਮ ਮਿਨਿਸਟਰ ਆ ਕੇ ਜਿੱਥੇ ਕੋਵਿਡ-19 ਫੂਡ ਪ੍ਰਾਈਜ਼ ਜਿਹੜਾ ਅਵਾਰਡ ਹੈ ਉਹ ਤਾਂ ਆਪਣੀ ਥਾਂ, ਲੇਕਿਨ ਇਸ ਲੈਵਲ ਦੇ ਉੱਤੇ ਵੀ ਕੰਮ ਨੂੰ ਰੈਕਗਨਾਈਜ਼ ਕਰਨਾ ਇਹ ਸ਼ੋਅ ਕਰਦਾ ਹੈ ਕਿ ਇੱਕ ਪਾਸੇ ਕਦਰਦਾਨ ਲੋਕ ਨੇ, ਕਦਰਦਾਨ ਮੁਲਕ ਨੇ, ਜਿੱਥੇ ਉਹ ਦੇਖਦੇ ਨੇ ਕਿ ਭਾਈ ਸਿੱਖ ਜਿਸ ਸੁਸਾਇਟੀ 'ਚ ਵੀ ਆਏ ਨੇ ਉਹਨਾਂ ਨੇ ਸੁਸਾਇਟੀ ਨੂੰ ਐਨਰਿਚ ਕੀਤਾ ਹੈ, ਅਮੀਰ ਬਣਾਇਆ। ਉਹ ਇਕੱਲੇ ਆਪਣੇ ਲੈਵਲ 'ਤੇ ਨਹੀਂ ਨੇ, ਬਾਹਰ ਨਿਕਲ ਕੇ ਕਮਿਊਨਿਟੀ ਨੂੰ ਉਹਨਾਂ ਨੇ ਰਿਚ ਕੀਤਾ। ਪਰ ਦੂਸਰੇ ਪਾਸੇ ਜਿਸ ਮੁਲਕ ਨੂੰ ਅਸੀਂ ਆਪਣਾ ਕਹਿੰਦੇ ਰਹੇ, ਜਿਸ ਮੁਲਕ ਦੇ ਲਈ ਕਿਵੇਂ ਜਿਹੜਾ 4 ਸਦੀਆਂ ਕੁਰਬਾਨੀਆਂ ਭਰਿਆ ਇਤਿਹਾਸ ਹੈ, ਲੇਕਿਨ ਅੱਜ ਉਸ ਮੁਲਕ ਨੇ ਜਿਹਨੇ 10 ਅਕਤੂਬਰ 1947 ਨੂੰ ਸਾਨੂੰ ਕ੍ਰਿਮੀਨਲ ਟਰਾਈਬ ਐਲਾਨੇ ਆ, ਅੱਜ ਅਸੀਂ 74 ਸਾਲ ਬਾਅਦ ਸਾਡੇ ਲੱਖਾਂ ਭੈਣ ਭਰਾ ਉਸ ਧਰਤੀ 'ਤੇ ਜਾਏ, ਕਿਸਾਨ ਭੈਣਾਂ ਮਾਤਾਵਾਂ ਕਿਵੇਂ ਜਿਹੜਾ ਪਿਛਲੇ ਕਿੰਨੇ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ 'ਤੇ, ਉਸ ਤੋਂ ਪਹਿਲਾਂ ਵੀ ਪੰਜਾਬ 'ਚ ਕਾਹਦੇ ਲਈ ਕਿ ਭਾਈ ਇਹ ਸਾਡੀ ਜ਼ਮੀਨ ਭਾਵੇਂ 1.5 ਏਕੜ ਹੈ, 2 ਏਕੜ ਹੈ, ਇਹ ਸਾਡੀ ਧਰਤੀ ਹੈ, ਇਹ ਸਾਡੇ ਕੋਲ ਰਹਿਣ ਦਿਓ, ਅਸੀਂ ਤੁਹਾਡਾ ਹੀ ਢਿੱਡ ਭਰਦੇ ਹਾਂ। ਆਪ ਵੀ ਅਸੀਂ ਅਣਖ ਔਰ ਗੈਰਤ ਦੇ ਨਾਲ ਆਪਣੀ ਜਿਹੜਾ ਉਹ ਰਿਜ਼ਕੇ ਹਲਾਲ
ਕਮਾਉਂਦੇ ਹਾਂ ਤੇ ਤੁਹਾਡੇ ਲਈ ਵੀ ਅਸੀਂ ਦਿੰਦੇ ਹਾਂ। ਤੁਹਾਡਾ 60% ਕਣਕ, 50% ਤੋਂ ਜ਼ਿਆਦਾ ਚੌਲ, ਬ੍ਰੈਡ ਬਾਸਕਟ ਜਿਹਨੂੰ ਕਿਹਾ ਜਾਂਦਾ ਉਸ ਧਰਤੀ ਨੂੰ, ਲੇਕਿਨ ਉਹ ਅਕਿਰਤ ਕਣਤਾ ਦੀ ਸਿਖਰ ਹੈ। ਬਿਲਕੁਲ। ਹੁਣ ਗੱਲ ਅਸੀਂ ਜਦੋਂ ਕੁਰਬਾਨੀਆਂ ਦੇਣ ਵਾਲੇ ਯੋਧਿਆਂ ਦੀ ਕਰੀਏ, ਸ਼ਹੀਦ ਭਗਤ ਸਿੰਘ ਦੀ ਕਹਾਣੀ ਹਰ ਕੋਈ ਜਾਣਦਾ, ਕਿੰਨੀਆਂ ਫਿਲਮਾਂ ਵੀ ਬਣੀਆਂ ਨੇ, ਕਿੰਨਾ ਲਿਟਰੇਚਰ, ਕਿਵੇਂ ਇੱਕ 14-15 ਸਾਲਾਂ ਦਾ ਮੁੰਡਾ ਲਿਖਣ ਲੱਗਦਾ ਹੈ ਤੇ ਉਸ ਦੀ ਕਲਮ ਚੱਲਦੀ ਹੈ, ਔਰ ਜੇ ਕੁਰਬਾਨੀ ਦੇ ਰਸਤੇ 'ਤੇ ਤੁਰਦਾ ਹੈ ਤੇ ਕਿਵੇਂ ਉਸ ਵੇਲੇ ਉਹ ਇੱਕ ਉਸ ਕਿਸਮ ਦੀ ਇੱਕ ਪ੍ਰੇਰਨਾ ਬਣ ਜਾਂਦਾ ਹੈ ਆਪਣੇ ਉਸ ਦੌਰ ਦੇ ਯੂਥ ਲਈ ਵੀ। ਔਰ ਅੱਜ ਜਦੋਂ ਅਸੀਂ ਲਗਭਗ ਜੇ ਅਸੀਂ ਕਹੀਏ ਕਿ ਭਾਈ 90 ਸਾਲ ਬਾਅਦ ਗੱਲਬਾਤ ਕਰ ਰਹੇ ਹਾਂ ਉਹਨਾਂ ਦੀ ਸ਼ਹਾਦਤ ਦੇ, ਤੇ ਅੱਜ ਵੀ ਭਗਤ ਸਿੰਘ ਜਿਹੜਾ ਹੈ ਉਹ ਇੱਕ ਮੋਟੀਵੇਸ਼ਨ ਹੈ, ਇੱਕ ਪ੍ਰੇਰਨਾ ਹੈ। ਔਰ 23 ਸਾਲਾਂ ਦੀ ਉਮਰ 'ਚ ਲਗਭਗ 24 ਸਾਲ ਵੀ ਅਜੇ ਪੂਰੇ ਨਹੀਂ ਸੀ ਹੋਏ ਤੇ ਛਾਲ ਮਾਰ ਕੇ ਫਾਂਸੀ 'ਤੇ ਚੜ੍ਹਨ ਦਾ ਜਜ਼ਬਾ, ਵੰਗਾਰਨ ਦਾ ਜਿਹੜਾ ਅੰਦਾਜ਼, ਉਹ ਅਦਾਲਤਾਂ ਹੋਣ ਜਿੱਥੇ ਉਹ ਇਹ ਕਹਿੰਦਾ ਹੈ ਕਿ ਭਾਈ ਜਦੋਂ ਕੋਈ ਸਰਕਾਰ ਕੰਨਾਂ ਤੋਂ ਬਹਿਰੀ, ਮੂੰਹ ਤੋਂ ਗੂੰਗੀ, ਅੱਖਾਂ ਤੋਂ ਅੰਨੀ ਹੋਏ ਤਾਂ ਉਹਨੂੰ ਜਗਾਉਣ ਦੇ ਲਈ ਧਮਾਕੇ ਕਰਨੇ ਪੈਂਦੇ ਨੇ। ਔਰ ਖੌਫ ਨਾਂ ਦੀ ਕੋਈ ਚੀਜ਼ ਨਹੀਂ ਹੈ। ਔਰ ਇਮੈਜਿਨ ਕਰੋ ਕਿ ਵੀ ਉਹਨਾਂ ਦੇ ਸਾਹਮਣੇ ਔਰ ਉਹਨਾਂ ਦੇ ਸਾਥੀ ਰਾਜਗੁਰੂ ਸੁਖਦੇਵ ਸਾਰਿਆਂ ਨੂੰ ਹੀ ਅਸੀਂ ਯਾਦ ਕਰਦੇ ਹਾਂ। ਔਰ ਜੇ ਕਹਿਣਾ ਹੋਏ ਕਿ ਜਿੱਥੇ ਇੱਕ ਪੈਰਲਲ ਕਰੰਟ 1849 'ਚ ਪੰਜਾਬ ਅੰਗਰੇਜ਼ਾਂ ਦੇ ਪੇਟੇ ਪੈਂਦਾ, ਕਿਵੇਂ ਕੂਕਾ ਲਹਿਰ ਹੋਏ ਜਿਹਨਾਂ ਨੇ ਹਥਿਆਰ ਵੀ ਚੁੱਕੇ, ਤੇ ਜੇ ਕੁਰਬਾਨੀ ਦਾ ਵੇਲਾ ਆਇਆ ਤੇ ਤੋਪਾਂ ਦੇ ਸਾਹਮਣੇ 60 ਤੋਂ ਜ਼ਿਆਦਾ ਕੂਕੇ ਤੋਪ ਦੇ ਸਾਹਮਣੇ ਖੜੇ ਕਰਕੇ ਇੱਕ ਤੋਪ ਦਾ ਇੱਕ ਗੋਲਾ ਚੱਲਦਾ ਸੀ ਔਰ ਉਹਨਾਂ ਤੁੰਬੇ ਸਰੀਰ ਹੋ ਜਾਂਦਾ ਸੀ ਤੇ ਉਹ ਬਾਣੀ ਪੜ੍ਹਦੇ, ਜਕਾਰੇ ਛੱਡਦੇ, ਤੋਪਾਂ ਸਾਹਮਣੇ ਖਲੋਤੇ। ਔਰ ਇੱਕ ਬੱਚਾ ਛੋਟਾ 15-16 ਸਾਲ ਦਾ ਜਿਹਦਾ ਕੱਦ ਛੋਟਾ ਸੀ ਔਰ ਤੋਪ ਦੀ ਜਿਹੜੀ ਹੈ ਉਹਦੀ ਪਾਈਪ ਦੇ ਉਸ ਤੋਂ ਉੱਚੀ ਸੀ, ਉਹਨੇ ਪੈਰ ਚੁੱਕ ਲਏ ਉੱਤੇ ਤਾਂ ਕਿ ਉਹਦੀ ਬਰਾਬਰ 'ਤੇ ਆ ਜਾਏ। ਸੋ ਇਸ ਕਿਸਮ ਦੇ ਨਾਲ ਉਹ ਗੱਲ ਸ਼ੁਰੂ ਹੁੰਦੀ ਹੈ ਭਾਈ ਮਹਾਰਾਜ ਸਿੰਘ। ਫਿਰ 20ਵੀਂ ਸਦੀ ਦੇ ਬਿਗਨਿੰਗ ਤੱਕ ਪਹੁੰਚਦੇ ਹਾਂ ਅਸੀਂ ਗਦਰੀ ਬਾਬੇ, ਜਿਹੜੇ ਦੁਨੀਆ ਦੇ 20-22 ਦੇਸ਼ਾਂ 'ਚੋਂ ਜਾ ਕੇ ਵੀ ਗਦਰ ਮਚਾਉਣਾ ਹੈ ਔਰ ਉਹਨਾਂ ਦੀ ਰੂਹੇ ਰਵਾਂ। ਕਰਤਾਰ ਸਿੰਘ ਸਰਾਭਾ 18-19 ਸਾਲਾਂ ਦਾ ਮੁੰਡਾ, ਕਿਵੇਂ ਛਾਲ ਮਾਰ ਕੇ ਜਿਹੜੇ ਨੇ ਫਾਂਸੀ ਦਾ ਤਖਤਾ ਵੀ ਉਹਨਾਂ ਨੂੰ ਪਿਆਰਾ ਲੱਗਦਾ ਹੈ, ਪਰ ਜ਼ਿੰਦਗੀ 'ਚ ਗੁਲਾਮੀ ਦੇ ਜਿਹੜੇ ਨੇ ਬੌਂਡੇਜਸ ਔਰ ਬੰਧਨ ਕੱਟਣ ਦੀ ਗੱਲ ਵੀ ਹੈ। ਫਿਰ ਊਧਮ ਸਿੰਘ ਵਰਗੇ ਨੌਜਵਾਨ ਜਿਹੜੇ ਸੱਚਮੁੱਚ ਭਗਤ ਸਿੰਘ ਦੀ ਪ੍ਰੇਰਨਾ ਸੀ ਔਰ ਉਹਨਾਂ ਦੇ ਆਪਣੇ ਸਟੱਡੀ ਟੇਬਲ ਦੇ ਉੱਤੇ ਉਹ ਕਰਤਾਰ ਸਿੰਘ ਸਰਾਭਾ ਔਰ ਊਧਮ ਸਿੰਘ ਔਰ ਭਗਤ ਸਿੰਘ, ਇਹਨਾਂ ਸਾਰਿਆਂ ਨੂੰ ਅਸੀਂ ਜੇ ਇੱਕ ਲੜੀ 'ਚ ਦੇਖੀਏ ਤੇ ਸਰਾਭਾ ਭਗਤ ਸਿੰਘ ਨੂੰ ਇਨਸਪਾਇਰ ਕਰਦੇ ਨੇ। ਔਰ ਉਹੀ ਪੀਰੀਅਡ ਹੈ ਜੇ ਫਸਟ ਵਰਲਡ ਵਾਰ 1914 ਤੋਂ 1918 ਤੱਕ, ਉਹੀ ਪੀਰੀਅਡ ਹੈ ਜਦੋਂ ਕਰਤਾਰ ਸਿੰਘ ਸਰਾਭਾ ਔਰ ਗਦਰ ਪਾਰਟੀ ਐਕਟਿਵ ਹੁੰਦੀ ਹੈ। 1919 'ਚ ਜਲਿਆਂਵਾਲਾ ਬਾਗ ਦਾ ਸਾਕਾ ਵਾਪਰਦਾ ਹੈ ਔਰ ਊਧਮ ਸਿੰਘ ਠਾਣ ਲੈਂਦਾ ਹੈ ਵੀ ਮੈਂ ਪਨਿਸ਼ ਕਰਨਾ ਮਾਈਕਲ ਐਡਵਾਇਰ ਗਵਰਨਰ ਨੂੰ। 21 ਸਾਲ ਉਹਦਾ ਪਿੱਛਾ ਕਰਦਾ, ਭਾਵੇਂ ਭਗਤ ਸਿੰਘ ਦੀ ਸ਼ਹਾਦਤ ਤੋਂ 9 ਸਾਲ ਬਾਅਦ ਉਹ ਉਹਨੂੰ ਮਾਰਦਾ ਮਾਈਕਲ ਐਡਵਾਇਰ ਨੂੰ ਔਰ ਹੱਸਦਾ ਹੱਸਦਾ ਇੰਗਲੈਂਡ ਦੇ ਵਿੱਚ ਫਾਂਸੀ 'ਤੇ ਚੜ੍ਹ ਜਾਂਦਾ। ਲੇਕਿਨ ਇਹ ਉਹ ਪੀਰੀਅਡ ਵੀ ਨੇ ਜਿਹਦੇ 'ਚ ਕਿ ਇੱਕ ਦੂਸਰੇ ਦੀ ਨੂੰ ਇਨਸਪਾਇਰ ਵੀ ਕਰਦੇ ਨੇ। ਔਰ ਭਗਤ ਸਿੰਘ ਜਿਹੜਾ ਜਦੋਂ ਜੇਲ੍ਹ 'ਚ ਵੀ ਹੈ, ਉਹਨਾਂ ਦੀ ਜਦੋਂ ਜੇਲ੍ਹ ਦੇ ਵਿੱਚ ਸਹੂਲਤਾਂ ਠੀਕ ਨਾ ਹੋਣ ਕਰਕੇ ਜਾਂ ਉਹਨਾਂ ਦੇ ਨਾਲ ਜੋ ਚੱਲ ਰਿਹਾ ਸੀ ਉਹਦੇ 'ਤੇ ਉਹਨਾਂ ਦਾ ਜਤਨ ਦਾਸ ਰੱਖ ਕੇ ਵਰਤ ਮਰ ਜਾਂਦਾ ਹੈ ਔਰ ਭਗਤ ਸਿੰਘ ਜਿਹੜਾ ਆਪਣਾ ਵਰਤ ਰੱਖਦਾ ਹੈ। ਔਰ ਕਿਵੇਂ ਕਾਇਦੇ ਆਜ਼ਮ ਉਸ ਵੇਲੇ ਜਿਹੜੇ ਨੈਸ਼ਨਲ ਅਸੈਂਬਲੀ ਦੇ ਵਿੱਚ ਕਾਂਗਰਸ ਨੇ ਮੌਨ ਧਾਰੀ ਹੋਈ ਹੈ, ਗਾਂਧੀ ਜਿਹੜਾ ਇਰਵਿਨ ਦੇ ਨਾਲ ਸਮਝੌਤਾ ਵੀ ਕਰਦਾ ਹੈ ਪਰ ਭਗਤ ਸਿੰਘ ਦੀ ਰਿਲੀਜ਼ ਨਹੀਂ ਮੰਗਦਾ, ਕਾਇਦੇ ਆਜ਼ਮ ਡਿਫੈਂਡ ਕਰਦੇ ਨੇ। ਔਰ ਹੁਣ ਉਹਨਾਂ ਦੀਆਂ ਉਸ ਪੀਰੀਅਡ 'ਚ ਅਸੈਂਬਲੀ 'ਚ ਕੀਤੀਆਂ ਤਕਰੀਰਾਂ ਸਾਹਮਣੇ ਨੇ ਕਿ ਵੀ ਕਿਵੇਂ ਕਿਸ ਲੈਵਲ 'ਤੇ ਜਾ ਕੇ ਉਹਨਾਂ ਨੇ ਜਿਹੜਾ ਉਹ ਡਿਫੈਂਡ ਕੀਤਾ ਹੈ ਕਿ ਭਾਈ ਉਹ ਜਿਹੜੀ ਹੈ ਇਹ ਵੀ ਇੱਕ ਤਰੀਕਾ ਹੈ ਪ੍ਰੋਟੈਸਟ ਦਾ ਔਰ ਉਹ ਤੁਹਾਡੀ ਇਸ ਜਿਹੜਾ ਧੱਕੇਸ਼ਾਹੀ ਦਾ ਰਾਜ ਹੈ ਇਸ ਦੇ ਖਿਲਾਫ ਖਲੋਤੇ ਹੋਏ ਨੇ। ਹੁਣ ਇਹ ਸਾਰਾ ਇੱਕ ਪਾਸੇ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਭਗਤ ਸਿੰਘ ਦੇ ਆਪਣੇ ਪਰਿਵਾਰ 'ਚੋਂ ਜਦੋਂ ਅਸੀਂ ਗੱਲ ਕੀਤੀ ਕਿ ਉਹਨਾਂ ਦੀ ਛੋਟੀ ਭੈਣ ਜਿਹੜੀ ਹੈ ਕੁਲਵੰਤ ਕੌਰ, ਉਹਨਾਂ ਦੇ ਅੱਗੋਂ ਜਿਹੜਾ ਭਾਈ ਕੁਲਜੀਤ ਸਿੰਘ ਟੱਟ ਜਿਹੜੇ ਕਿ ਅੰਬਾਲਾ ਜੱਟਾਂ ਦੇ ਸਰਪੰਚ ਸੀ 90ਵਿਆਂ ਦੇ ਵਿੱਚ, ਉਹਨਾਂ ਨੂੰ ਕਿਵੇਂ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰਿਆ
ਔਰ ਅੱਜ ਉਹੀ ਭਗਤ ਸਿੰਘ ਦੇ ਪਰਿਵਾਰ ਦੇ ਦੂਸਰੇ ਲੋਕ ਕਿਸਾਨਾਂ ਦੇ ਮੋਰਚੇ 'ਚ ਆ ਕੇ ਬੀਬੀਆਂ ਵੀ ਔਰ ਉਹਨਾਂ ਦੇ ਉਹ ਐਡਰੈਸ ਕਰਦੇ ਨੇ, ਕਹਿੰਦੇ ਨੇ ਭਾਈ ਆਹੀ ਹੁਣ ਜੇ ਦੇਖਣਾ ਹੋਏ ਭਗਤ ਸਿੰਘ ਅੱਜ ਦੇਖ ਰਿਹਾ ਹੋਏ ਕਿ ਭਾਈ ਇਹਨਾਂ ਦੇ ਲਈ ਅਸੀਂ ਆਪਣੀਆਂ ਜਵਾਨੀਆਂ ਗਾਲੀਆਂ ਨੇ। ਅੱਜ ਜਿਸ ਮੁਲਕ ਦੇ ਵਿੱਚ ਉਹਨਾਂ ਦਾ ਆਪਣਾ ਰਿਸ਼ਤੇਦਾਰ ਜਿਹੜਾ ਉਹਨੂੰ ਝੂਠੇ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ ਔਰ ਆਪਣੇ ਲੋਕ ਅੱਜ ਜਿਹੜੀਆਂ ਉਹਨਾਂ ਕੋਲ ਜ਼ਮੀਨਾਂ ਨੇ, ਬੇਸ਼ੱਕ 1917 ਦਾ ਰਸ਼ੀਅਨ ਇਨਕਲਾਬ ਆ ਚੁੱਕਾ ਸੀ, ਭਗਤ ਸਿੰਘ ਤੇ ਉਹਦਾ ਇਨਫਲੂਐਂਸ ਵੀ ਹੋਇਆ ਕਿ ਭਾਈ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨੀਆਂ ਨੇ। ਇਸ ਲਈ ਕਮਿਊਨਿਸਟ ਜਿਹੜੇ ਨੇ ਉਹ ਕਈ ਵਾਰੀ ਆਊਟ ਆਫ ਕੰਟੈਕਸਟ ਭਗਤ ਸਿੰਘ ਦੀ ਸ਼ਹਾਦਤ ਨੂੰ ਜਾਂ ਉਹਦੀ ਜ਼ਿੰਦਗੀ ਨੂੰ ਆਪਣੇ ਖਾਤੇ 'ਚ ਪਵਾਉਂਦੇ ਨੇ। ਇਵੇਂ ਹੀ ਜਿਹੜਾ ਉਹ ਆਰੀਆ ਸਮਾਜੀ ਵੀ ਕਰਦੇ ਨੇ, ਪਰ ਬੇਸਿਕਲੀ ਉਹੀ ਲੈਗੇਸੀ ਉਹਨਾਂ ਦਾ ਪਿਤਾ ਕਿਸ਼ਨ ਸਿੰਘ, ਉਹਨਾਂ ਦਾ ਚਾਚਾ ਅਜੀਤ ਸਿੰਘ ਔਰ ਉਹਨਾਂ ਦੇ ਵਡੇਰੇ ਜਿਹੜੇ ਕਿਸੇ ਜ਼ਮਾਨੇ 'ਚ 10ਵੇਂ ਪਾਤਸ਼ਾਹ ਤੋਂ ਅੰਮ੍ਰਿਤਪਾਨ ਕੀਤਾ, ਤਰਨ ਤਾਰਨ ਦੇ ਨੇੜਿਓਂ ਸੰਧੂ ਪਰਿਵਾਰ ਜਿਹੜੇ ਆ ਕੇ ਖਟਕਲ ਕਲਾਂ ਜਿੱਥੇ ਕਿ ਉਹਨਾਂ ਦਾ ਵਿਆਹ ਹੁੰਦਾ ਉਸ ਢੇਰੀ ਤੇ ਬੈਠਦੇ ਨੇ ਔਰ ਉੱਥੋਂ ਉਹਨਾਂ ਦਾ ਸ਼ੁਰੂਆਤ ਹੁੰਦਾ। ਸੋ ਤੁਸੀਂ ਸਿੱਖ ਰੂਟਸ ਨੂੰ ਕੱਟ ਕੇ ਔਰ 4 ਫੋਟੋਆਂ ਜਿਹੜੀਆਂ ਅਸਲ ਭਗਤ ਸਿੰਘ ਦੀਆਂ ਅਵੇਲੇਬਲ ਨੇ ਉਹਨਾਂ ਦੇ ਸਕੂਲ ਡੇਜ਼ ਦੀਆਂ, ਬੱਚੇ ਨੇ ਜਦੋਂ ਇੱਕ ਵਾਰ ਇਸ ਸਾਰੇ ਤੋਂ ਪਹਿਲਾਂ ਉਹ ਜੇਲ੍ਹ ਦੇ ਵਿੱਚ ਜਦੋਂ ਕਿ ਹੱਥਕੜੀ ਲੱਗੀ ਹੋਈ ਹੈ ਔਰ ਸਿਰ ਤੇ ਜੂੜੇ ਔਰ ਕਿਉਂਕਿ ਪੱਗ ਤਾਂ ਰੱਖਣ ਨਹੀਂ ਸੀ ਦਿੰਦੇ ਜੇਲ੍ਹਾਂ ਦੇ ਵਿੱਚ, ਉਹ ਹੈ। ਔਰ ਉਹਨਾਂ ਦੀ ਅਖੀਰਲੀ ਪਿਕਚਰ ਜਦੋਂ ਕਿ ਲਾਹੌਰੋਂ ਐਸਕੇਪ ਕਰਨ ਵੇਲੇ ਹੈਟ ਦੇ ਵਿੱਚ ਜਿਹੜਾ ਆਪਣੇ ਕੇਸ ਕਤਲ ਕਰਾ ਕੇ ਜਾਂਦੇ ਨੇ। ਲੇਕਿਨ ਤੁਸੀਂ ਦੇਖੋ ਕਿ ਇਹਨਾਂ ਨੇ ਤਿੰਨੋਂ ਹੀ ਦੂਸਰੀਆਂ ਤਸਵੀਰਾਂ ਇਗਨੋਰ ਕਰਕੇ ਹਿੰਦੂਤਵੀ ਜਦੋਂ ਪ੍ਰਮੋਟ ਕਰਦੇ ਨੇ ਤੇ ਉਹ ਭਗਤ ਸਿੰਘ ਹੈਟ ਵਾਲਾ। ਹਾਲਾਂਕਿ ਇਸ ਦੇ ਉਲਟ ਪਾਕਿਸਤਾਨ ਦੇ ਵਿੱਚ ਜਿੱਥੇ ਵੀ ਕੋਈ ਦਿਨ ਮਨਾਇਆ ਜਾਂਦਾ ਹੈ ਜਾਂ ਜਦੋਂ ਹੁੰਦਾ ਯਕੀਨੀ ਬਣਾਉਂਦੇ ਨੇ ਕਿ ਉਹਨਾਂ ਦੇ ਲਈ ਸਰਦਾਰ ਭਗਤ ਸਿੰਘ ਸਰਦਾਰ ਹੈ ਔਰ ਜ਼ਾਹਿਰ ਹੈ ਕਿ ਉਹ ਸਾਰਿਆਂ ਦਾ ਹੈ, ਸਾਂਝਾ ਹੈ ਔਰ ਉਹਨਾਂ ਦੀ ਲੈਗੇਸੀ ਉਹਨਾਂ ਦੇ ਕੰਮ ਨੂੰ ਲੈ ਕੇ ਡਿਫਰੈਂਟ ਓਪੀਨੀਅਨ ਹੋ ਸਕਦਾ ਹੈ, ਹਰ ਕੋਈ ਆਪਣੇ ਪਰਸਪੈਕਟਿਵ ਤੋਂ ਦੇਖ ਸਕਦਾ ਹੈ। ਪਰ ਇੱਕ ਪਾਸੇ ਤਾਂ ਇਹ ਕਿ ਅਸੀਂ ਇੰਨੀਆਂ ਕੁਰਬਾਨੀਆਂ ਕਰਨ ਦੇ ਬਾਵਜੂਦ ਵੀ ਅਗੇਨ ਪਿਆਰਾ ਸਿੰਘ ਨਿਰਛਲ ਦੀਆਂ ਇਹ ਲਾਈਨਾਂ ਹੀ ਉਸ ਨੂੰ ਡਿਸਕ੍ਰਾਈਬ ਕਰਦੀਆਂ ਨੇ। ਇਸ ਤੋਂ ਬੈਟਰ ਮੇਰੇ ਕੋਲ ਕੋਈ ਹੋਰ ਹੈ ਨਹੀਂ ਕਿ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਭਰਾਉਣ ਦੇ ਯਾਰ ਹੀ ਰਹੇ। ਹੁਣ ਦੂਸਰੇ ਪਾਸੇ ਜਦੋਂ ਅਸੀਂ 23 ਮਾਰਚ 1940 ਦੀ ਗੱਲ ਕਰਦੇ ਹਾਂ ਔਰ ਇਹ ਪਾਕਿਸਤਾਨ ਦੀ ਜਿਹੜੀ ਹੋਂਦ ਹੈ 15 ਅਗਸਤ 1947 ਜਾਂ 14 ਅਗਸਤ 1947 ਨੂੰ, ਉਸ ਦੀਆਂ ਫਾਊਂਡੇਸ਼ਨਸ 23 ਮਾਰਚ 1940 ਨੂੰ ਰੱਖੀਆਂ ਜਾਂਦੀਆਂ ਨੇ। ਕਾਇਦੇ ਆਜ਼ਮ ਕਾਂਗਰਸ ਦੇ ਟੌਪ ਕਲਾਸ ਲੀਡਰ, ਗਾਂਧੀ ਤਾਂ ਬਾਅਦ 'ਚ ਪਹਿਲਾਂ ਧੱਕੇ ਖਾਂਦਾ ਰਿਹਾ ਸਾਊਥ ਅਫਰੀਕਾ, ਅੰਗਰੇਜ਼ਾਂ ਨੂੰ ਜਿਹੜਾ ਉੱਥੇ ਆਪਣੇ ਗੁਜਰਾਤੀਆਂ ਦੇ ਲਈ ਸੈਪਰੇਟ ਲਾਅ ਬਣਵਾਉਣ ਦੇ ਲਈ ਅਫਰੀਕਨ ਅਮਰੀਕਨਸ ਜਿਹੜੇ ਉਹਨਾਂ ਦੇ ਜਿਨ੍ਹਾਂ ਨੂੰ ਇਹਨੇ ਨੀਗਰੋ ਵੀ ਲਿਖਿਆ ਔਰ ਉਹਨਾਂ ਦੇ ਲਈ ਇੱਕ ਹੋਰ ਲਫ਼ਜ਼ ਵੀ ਕਾਫਿਰ ਇਹਨੇ ਇਸਤੇਮਾਲ ਕੀਤਾ ਗਾਂਧੀ ਨੇ ਆਪਣੀਆਂ ਲਿਖਤਾਂ 'ਚ ਕਿ ਜੀ ਅਸੀਂ ਉਹ ਨਹੀਂ ਹੈਗੇ, ਸਾਨੂੰ ਕਾਫਰਾਂ ਵਾਲੇ ਨੀਗਰੋ ਵਾਲੇ ਕਾਨੂੰਨ ਦੇ ਵਿੱਚ ਨਾ ਰੱਖੋ, ਸਾਡੇ ਲਈ ਸੈਪਰੇਟ ਲਾਅ ਬਣਾਓ। ਔਰ ਉਸ ਤੋਂ ਪਹਿਲਾਂ ਕਾਇਦੇ ਆਜ਼ਮ ਇੱਕ ਟਾਵਰਿੰਗ ਪਰਸਨੈਲਿਟੀ ਸਨ ਵਿਦਨ ਕਾਂਗਰਸ ਔਰ ਉਹਨਾਂ ਨੇ ਸਿਧਾਂਤਕ ਗੱਲ ਕੀਤੀ। ਜੇ ਖਿਲਾਫਤ ਮੂਵਮੈਂਟ ਉਹਨਾਂ ਨੂੰ ਲੱਗਦਾ ਸੀ ਕਿ ਵੀ ਇਹ ਗਾਂਧੀ ਜ਼ਬਰਦਸਤੀ ਇਹ ਵਿੱਚ ਮਜ਼ਹਬ ਨੂੰ ਵਾੜ ਰਿਹਾ ਔਰ ਇਹਦਾ ਪੋਲੀਟੀਕਲ ਹੈ, ਉਹਨਾਂ ਨੇ ਉਹਦਾ ਵਿਰੋਧ ਕੀਤਾ ਜਾਂ ਉਹਦਾ ਸਾਥ ਨਹੀਂ ਦਿੱਤਾ। ਔਰ ਇਸੇ ਤਰ੍ਹਾਂ ਜਦੋਂ ਉਹਨਾਂ ਨੇ ਵੱਖੋ ਵੱਖਰੇ ਜਦੋਂ ਗਾਂਧੀ ਨੇ ਸੱਤਿਆਗ੍ਰਹਿ ਔਰ ਦੂਜਾ ਉਹਨਾਂ ਨੇ ਕਿਹਾ ਇਹ ਕਨਸਟੀਟਿਊਸ਼ਨਲ ਐਨਾਰਕੀ ਕ੍ਰੀਏਟ ਕਰਨ ਦੀ ਲਾਈਨ ਹੈ। ਔਰ 1937 ਦੀਆਂ ਇਲੈਕਸ਼ਨਾਂ ਜਦੋਂ ਕਿ ਸੈਪਰੇਟ ਇਲੈਕਟਡ ਬਣ ਚੁੱਕਾ ਸੀ, ਹਿੰਦੂ ਮੈਜੋਰਟੀ ਪ੍ਰੋਵਿੰਸਿਸ ਦੇ ਵਿੱਚ ਕਾਂਗਰਸ ਦੀ ਹਕੂਮਤ ਬਣੀ, ਜ਼ਾਹਰ ਹੈ ਮੁਸਲਿਮ ਲੀਗ ਨੂੰ ਉਨੀ ਸਕਸੈਸ ਨਹੀਂ ਮਿਲੀ ਤੇ ਜਿਵੇਂ ਬਿਹੇਵ ਕੀਤਾ ਉਹਨਾਂ ਦੀਆਂ ਜਿੱਥੇ ਜਿੱਥੇ ਯੂਪੀ ਸੀਪੀ ਦੂਸਰੀ ਥਾਵਾਂ ਤੇ ਕਾਂਗਰਸ ਦੀਆਂ ਹਕੂਮਤਾਂ ਬਣੀਆਂ, ਕਾਇਦਾ ਕਿ ਬਿਲ ਅੱਜ ਅਸੀਂ ਹਿੰਦੂ ਤਵੀਆਂ ਦੇ ਏਜੰਡੇ ਦੀ ਗੱਲ ਕਰਦੇ ਉਦੋਂ ਇਹੀ ਕੁਛ ਕੀਤਾ ਔਰ ਉਹਨਾਂ ਨੇ ਦੇਖਿਆ ਕਿ ਵੀ ਅੱਜ ਇਹਨਾਂ ਦਾ ਇਹ ਹਾਲ ਹੈ, ਅਜੇ ਅੰਗਰੇਜ਼ ਬੈਠੇ ਨੇ, ਅਜੇ ਇਹਨਾਂ ਕੋਲ ਐਬਸੋਲੂਟ ਪਾਵਰ ਨਹੀਂ ਆਈ ਤੇ ਜਦੋਂ ਇਹਨਾਂ ਕੋਲ ਪਾਵਰ ਆਏਗੀ ਇਹ ਕੀ ਕਰਨਗੇ। ਔਰ ਉਦੋਂ ਹੀ ਮੈਂ ਸਮਝਦਾ ਵੀ ਬਹੁਤ ਵਾਰ 1937 ਦੀਆਂ ਚੋਣਾਂ ਤੋਂ ਬਾਅਦ ਕਾਂਗਰਸ ਹਕੂਮਤਾਂ ਨੇ ਕੀ ਕੀਤਾ ਇਸ ਦੀ ਚਰਚਾ ਨਹੀਂ ਹੁੰਦੀ, ਪਰ ਇਹ ਇੱਕ ਰੂਟ ਬਣਿਆ। ਹਾਲਾਂ ਡਿਬੇਟ ਚੱਲ ਰਹੀ ਸੀ, ਅੱਡ ਮੁਸਲਮਾਨ ਮਹਿਸੂਸ ਕਰਦੇ ਸੀ ਕਿ ਵੀ ਇਹ ਹਿੰਦੂਤਵਾ ਦਾ ਏਜੰਡਾ ਹੈ ਔਰ ਜਿਹਨੂੰ ਸਾਵਰਕਰ ਆ ਗਿਆ ਜਿਹਨੇ ਸੈਪਰੇਟ ਨੇਸ਼ਨ ਦੀ ਗੱਲ ਕੀਤੀ, ਲਾਜਪਤ ਰਾਏ ਉਸ ਤੋਂ ਪਹਿਲਾਂ ਉੱਥੇ ਘੁੰਮ ਰਿਹਾ ਸੀ, ਫਿਰ ਹੈਡਗਵੇਅਰ RSS ਆ ਗਏ। ਪਰ ਇਹਦੇ ਬਾਵਜੂਦ ਜਿਹੜੇ ਮੁਸਲਮਾਨ ਜੋ ਲਖਨਊ ਪੈਕਟ ਕਾਇਦੇ ਆਜ਼ਮ ਨੇ ਕੀਤਾ ਇਹਨਾਂ ਦੇ ਨਾਲ ਉਹਦੇ ਵੀ ਪਾਬੰਦ ਸੀ ਔਰ ਉਹ ਦੇਖ ਰਹੇ ਸੀ ਕਿ ਭਾਈ ਉਹਨਾਂ ਨੇ ਆਜ਼ਾਦੀ ਲਹਿਰ 'ਚ ਵੀ ਆਪਣਾ ਬਣਦਾ ਹਿੱਸਾ ਪਾਇਆ। 1857 ਦੇ
ਗਦਰ 'ਚ ਵੱਡੀ ਗਿਣਤੀ 'ਚ ਜਿਹੜੇ ਰਿਬੈਲ ਕਰਨ ਵਾਲੇ ਸੀ ਉਹ ਮੁਸਲਮਾਨ ਸੋਲਜਰ ਸੀ। ਲੇਕਿਨ 1937 ਤੇ ਗੁਜ਼ਰਦਿਆਂ ਤੱਕ ਇਹ ਅਹਿਸਾਸ ਹੋ ਗਿਆ ਉਹਨਾਂ ਨੂੰ ਕਿ ਵੀ ਨਹੀਂ, ਇਹਨਾਂ ਦੇ ਅੰਦਰ ਬਾਹਰ ਸੈਕੂਲਰਿਜ਼ਮ ਦਾ ਲਬਾਦਾ, ਅੰਦਰ ਇਹਨਾਂ ਦੇ ਸ਼ੁੱਧ ਹਿੰਦੂ ਹੈ। ਔਰ ਪਾਕਿਸਤਾਨ ਦੀ ਡੈਕਲੇਰੇਸ਼ਨ ਜਿਸ ਦੇ ਉੱਤੇ ਫਿਰ ਜਿਵੇਂ ਕਾਇਦੇ ਆਜ਼ਮ ਨੇ ਇਹੀ ਨਹੀਂ ਵੀ ਸਖਤੀ ਨਾਲ ਪਹਿਰਾ ਦਿੱਤਾ, ਜਿਵੇਂ ਆਰਟੀਕੂਲੇਟ ਕੀਤਾ ਆਪਣੀ ਪੋਜੀਸ਼ਨ ਨੂੰ, ਅੰਗਰੇਜ਼ਾਂ ਦੇ ਪੰਜੇ 'ਚੋਂ ਵੀ ਜਿਹੜਾ ਉਹ ਆਜ਼ਾਦ ਹੋਣਾ ਸੀ, ਕਾਂਗਰਸ ਦੇ ਜਵਾੜੇ 'ਚੋਂ ਵੀ ਆਪਣੀ ਆਜ਼ਾਦੀ ਖਿੱਚਣੀ ਸੀ। ਔਰ ਇਸ ਮਾਮਲੇ 'ਚ ਮੈਂ ਸਮਝਦਾ ਵੀ ਕਾਇਦੇ ਆਜ਼ਮ ਇੱਕ ਯੂਨੀਕ ਉਹ ਲੀਡਰ ਨੇ ਜਿਨ੍ਹਾਂ ਨੇ ਆਪਣੇ ਲੋਕਾਂ ਨੂੰ ਇੱਕ ਜਿਹੜਾ ਉਹ ਖਿੱਤਾ ਲੈ ਕੇ ਦਿੱਤਾ, ਨਵਾਂ ਜੋਗਰਾਫੀਆ ਕ੍ਰੀਏਟ ਹੋਇਆ, ਨਵਾਂ ਮੁਲਕ ਕ੍ਰੀਏਟ ਹੋਇਆ। ਔਰ ਇਹ ਵੱਖਰੀ ਗੱਲ ਹੈ ਕਿ ਅੱਜ ਵੀ ਪਾਕਿਸਤਾਨ ਦੇ ਵਿੱਚ ਸ਼ਾਇਦ ਇੱਕ ਤਬਕਾ ਜਿਹਨੂੰ ਇਹ ਅਹਿਸਾਸ ਨਹੀਂ ਹੈ। ਔਰ ਜੇ ਉਹ ਭਾਰਤ ਦੇ ਮੁਸਲਮਾਨਾਂ ਦੀ ਹਾਲਤ ਦੇਖ ਲੈਣ, ਉਨਾ ਹੀ ਨੰਬਰ 20 ਕਰੋੜ ਦੇ ਲਗਭਗ, 22 ਕਰੋੜ ਜੇ ਉੱਥੇ ਨੇ, 20 ਕਰੋੜ ਉੱਥੇ ਨੇ, ਤੇ ਉਹਨਾਂ ਦੀ ਹਾਲਤ ਦੇਖ ਲਓ ਤੇ ਫਿਰ ਸ਼ੁਕਰਗੁਜ਼ਾਰੀ 'ਚ ਵੀ ਹੋਵੋ ਕਿ ਤੁਹਾਡੇ ਕੋਲ ਕਾਇਦੇ ਆਜ਼ਮ ਸੀ ਜਿਨ੍ਹਾਂ ਨੇ ਤੁਹਾਨੂੰ ਨੇਸ਼ਨ ਦਿੱਤਾ ਹੈ, ਸਾਡੇ ਕੋਲ ਅਹਿਮਕ ਲੀਡਰਸ਼ਿਪ ਸੀ। ਔਰ ਇਸ ਸਾਰੇ ਦੌਰ ਦੇ ਵਿੱਚ ਅੱਜ ਜਦੋਂ ਮੈਂ ਥੋੜੀ ਰਿਸਰਚ ਕਰ ਰਿਹਾ ਸੀ ਤੇ ਮੈਂ ਦੇਖਿਆ ਵੀ ਕਾਇਦੇ ਆਜ਼ਮ ਨੇ ਬੈਸਟ ਕੋਸ਼ਿਸ਼ ਕੀਤੀ ਸਿੱਖ ਲੀਡਰਸ਼ਿਪ ਨੂੰ। ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਮਲਕ ਹਰਦਤ ਸਿੰਘ ਨਾਲ ਵੀ ਮੁਲਾਕਾਤ ਕੀਤੀ। ਔਰ ਇੱਕ ਪਿਕਚਰ ਜਿਹੜੀ ਪਾਕਿਸਤਾਨ ਦੇ ਆਰਕਾਈਵ 'ਚ ਆਈ ਹੈ, ਜਿਹੜੀ ਮਈ 1947 ਦੀ ਹੈ, ਜਦੋਂ ਕਾਇਦੇ ਆਜ਼ਮ ਆਲ ਦਾ ਵੇ ਪਟਿਆਲੇ ਆਏ ਲਿਆਕਤ ਅਲੀ ਦੇ ਨਾਲ। ਔਰ ਇਹ ਪਿਕਚਰ ਮਈ 1947 ਦੀ ਹੈ। ਔਰ ਇਹਦਾ ਅਮਰਿੰਦਰ ਦਾ ਪਿਓ ਯਾਦਵਿੰਦਰ ਸਿੰਘ ਜਿਹੜਾ ਪਟਿਆਲੇ ਦਾ ਮਹਾਰਾਜਾ ਸੀ। ਔਰ ਉਸ ਵੇਲੇ ਜਿਹੜੀਆਂ ਸਿੱਖ ਰਿਆਸਤਾਂ ਨੇ ਲਗਭਗ 22,000 ਸਕੁਅਰ ਕਿਲੋਮੀਟਰ ਟੈਰੀਟਰੀ ਦੇ ਵਿੱਚ ਉਹਨਾਂ ਦੀਆਂ ਰਿਆਸਤਾਂ ਸੀ। ਪਟਿਆਲਾ, ਨਾਭਾ, ਜੀਂਦ, ਫਰੀਦਕੋਟ ਔਰ ਕਲਸੀਆਂ ਔਰ ਕਪੂਰਥਲਾ, ਔਰ ਸਭ ਤੋਂ ਵੱਡੀ ਰਿਆਸਤ ਪਟਿਆਲੇ ਵਾਲਿਆਂ ਦੀ ਸੀ। ਸੋ ਉਹਨਾਂ ਨੇ ਗ੍ਰੇਟਰ ਪਟਿਆਲਾ ਦਾ ਕਾਨਸੈਪਟ ਵੀ ਦਿੱਤਾ ਇਹਨੂੰ, ਇਹਦੇ ਪਿਓ ਨੂੰ। ਪਰ ਜਦੋਂ ਹੈ ਹੀ ਪੁੱਜ ਕੇ ਬੇਈਮਾਨ ਸੀ, ਕੱਢਣਾ ਕਢਾਣਾ ਕੀ ਸੀ, ਉਹਨਾਂ ਨੇ ਕਿਹਾ ਜੀ ਤੁਸੀਂ ਗ੍ਰੇਟਰ ਪਟਿਆਲਾ ਰੈਸਟ ਪੰਜਾਬ ਪ੍ਰੋਵਿੰਸ ਤੋਂ ਵੀ ਅੰਬਾਲਾ ਡਿਵੀਜ਼ਨ ਦੇ ਏਰੀਏ ਬਣਾ ਲਓ, ਉਹ ਤੁਸੀਂ ਇਲਹਾਕ ਕਰ ਲਓ ਪਾਕਿਸਤਾਨ ਦੇ ਨਾਲ, ਆਹ ਸ਼ਰਤਾਂ ਨੇ। ਪਰ ਇਹ ਮੀਟਿੰਗ ਦੇ ਬਾਵਜੂਦ ਜਿਹੜਾ ਉਹਨੇ ਯਾਦਵਿੰਦਰ ਸਿੰਘ ਇਹਦੇ ਪਿਓ ਨੇ ਇਹੀ ਗੱਲ ਨਹਿਰੂ ਨੂੰ ਯਾਦ ਦੱਸੀ। ਔਰ ਫਿਰ ਕੀ ਰੋਲ ਅਦਾ ਕੀਤਾ ਅਸੀਂ ਅਕਸਰ ਡਿਸਕਸ ਕਰਦੇ। ਸੋ ਅਸੀਂ ਸਮਝਦੇ ਹਾਂ ਵੀ ਜਿੱਥੇ ਅਸੀਂ ਅੱਜ ਵੀ ਸ਼ਹੀਦ ਭਗਤ ਸਿੰਘ ਦੇ ਵਾਰਸ, ਊਧਮ ਸਿੰਘ ਔਰ ਕਰਤਾਰ ਸਿੰਘ ਸਰਾਭੇ ਦੇ ਵਾਰਸ, ਔਰ 98 ਸਾਲ ਅੰਗਰੇਜ਼ਾਂ ਦੇ ਖਿਲਾਫ ਜਿਹੜਾ ਸਟਰਗਲ ਕਰਨ ਵਾਲੇ ਯੋਧਿਆਂ ਦੇ ਵਾਰਸ ਇੱਕ ਬੇਕਰੀ ਕੌਮ ਹੈ। ਪਰ ਪਾਕਿਸਤਾਨੀ ਖੁਸ਼ਕਿਸਮਤ ਨੇ। ਔਰ ਬੇਸ਼ੱਕ ਜਦੋਂ ਇਹ 23 ਮਾਰਚ 1940 ਦਾ ਦਿਨ ਚੁਣਿਆ ਹੋਏਗਾ, ਉਦੋਂ ਅਜੇ ਭਗਤ ਸਿੰਘ ਦਾ ਦਿਨ ਤਾਂ ਐਸਟੈਬਲਿਸ਼ ਹੀ ਨਹੀਂ ਸੀ ਹੋਇਆ, ਭਾਵੇਂ ਇਹ ਬਾਅਦ ਦੇ ਵਿੱਚ ਉਦੋਂ ਤਾਂ ਅਜੇ ਤੱਕ ਬਾਗੀ ਸੀ। ਲੇਕਿਨ ਮੈਂ ਸਮਝਦਾ ਵੀ ਸਾਡੇ ਲਈ ਇਹ ਦੋਨੋਂ ਹੀ ਦਿਨ ਯਾਦ ਦਹਾਨੀ ਕਰਵਾਉਂਦੇ ਨੇ ਕਿ ਇਕੱਲਾ ਕੁਰਬਾਨੀ ਦੇ ਨਾਲ ਜੇ ਕੁਝ ਬਣਨਾ ਹੁੰਦਾ ਤੇ ਸਾਡਾ ਬਹੁਤ ਕੁਝ ਬਣਿਆ ਹੁੰਦਾ ਜਿੰਨੀਆਂ ਕੁਰਬਾਨੀਆਂ ਕੀਤੀਆਂ ਨੇ। ਤੇ ਦੂਸਰੇ ਪਾਸੇ ਇੰਟੈਲੈਕਟ ਦੇ ਨਾਲ, ਸਿਆਣਪ ਦੇ ਨਾਲ, ਵਿਜ਼ਨ ਦੇ ਨਾਲ ਇੱਕ ਨੇਸ਼ਨ ਕ੍ਰੀਏਟ ਹੋਇਆ ਜਿਸ ਦਾ ਨਾਮ ਪਾਕਿਸਤਾਨ ਹੈ। ਔਰ ਅੱਜ 22 ਕਰੋੜ ਲੋਕ ਜਿਹੜੇ ਨੇ ਉਹ ਉਸ ਮੁਲਕ ਦੇ ਵਿੱਚ ਵਸਦੇ ਨੇ। ਸੋ ਅਸੀਂ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਇਸ ਪਾਕਿਸਤਾਨ ਦੀ ਯੌਮ-ਏ ਆਜ਼ਾਦੀ ਦਿਨ ਦੇ ਮੌਕੇ ਮੁਬਾਰਕਬਾਦ ਦਿੰਦੇ ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ ਪੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਤੇ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੀ ਵਿਸ਼ਵਾਸ ਸਦਕਾ, ਤੁਹਾਡੇ ਸਪੋਰਟ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। TV 84 ਗੁਰੂ ਨਾਨਕ ਸਾਹਿਬ ਜੀ ਦੇ ਸਾਂਝੀ ਵਾਲਤਾ ਦੇ ਜੇ ਫਲਸਫੇ ਨੂੰ ਸਾਰੀ ਦੁਨੀਆ ਦੇ ਵਿੱਚ ਪ੍ਰਚਾਰ ਤੇ ਪ੍ਰਸਾਰਿਆ। ਸੋ TV 84 ਤੁਹਾਡੀ ਡੋਨੇਸ਼ਨ ਦੀ ਹੱਕਦਾਰ ਹੈ। TV 84 ਨੂੰ ਚਲਾਉਣ ਵਾਲੀ ਮਦਰ ਆਰਗੇਨਾਈਜੇਸ਼ਨ ਗਲੋਬਲ ਸਿੱਖ ਅਫੇਅਰਸ ਮੀਡੀਆ ਇੰਕ ਨਾਟ ਫਾਰ ਪ੍ਰੋਫਿਟ ਐਂਡ ਟੈਕਸ ਐਗਜ਼ੈਂਪਟ ਆਰਗੇਨਾਈਜੇਸ਼ਨ ਹੈ। ਸੋ ਇਸ ਨੂੰ ਦਿੱਤੀ ਗਈ ਤੁਹਾਡੇ ਦੁਆਰਾ ਜਿਹੜੀ ਇੱਕ ਪੈਨੀ ਹੈ ਉਹ ਟੈਕਸ ਡਿਡਕਟੇਬਲ ਹੈ। ਸੋ ਡੋਨੇਸ਼ਨ ਕਰਨ ਲਈ ਤੁਸੀਂ TV 84 ਦੀ ਐਪ ਤੇ ਜਾ ਕੇ ਜਾਂ ਫਿਰ tv84.tv ਤੇ ਜਾ ਕੇ ਡੋਨੇਟ ਦੇ ਬਟਨ ਨੂੰ ਫੋਲੋ ਕਰੋ। ਤੁਸੀਂ ਆਪਣੀ ਡੋਨੇਸ਼ਨ ਆਟੋ ਪੇ ਰਾਹੀਂ ਜਾਂ ਫਿਰ ਮੰਥਲੀ ਜਾਂ ਫਿਰ ਵਨ ਸ਼ਾਟ ਵੀ ਪੇ ਕਰ ਸਕਦੇ ਹੋ। ਤੁਸੀਂ ਡੋਨੇਟ ਕਰਨ ਲਈ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ ਦੀ ਵਰਤੋਂ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗਲੈਂਡ ਸਿਟੀ, ਨਿਊਯਾਰਕ 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984।
ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ spot@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।